ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਆਈਫੋਨ ਦੇ ਉੱਤੇ, ਐਂਡਰਾਇਡ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ ਜਿਹੜੀ ਆ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਅਤੇ ਸਰੋਤ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਅਮਰੀਕਾ ਦੇ ਵਿੱਚ ਚੱਲ ਰਿਹਾ ਹੈ ਅਤੇ ਉਸ ਦੇ ਨਾਲ ਨਾਲ ਜੋ ਕੁਛ ਵੀ ਵਿਸ਼ਵ ਦੇ ਵਿੱਚ ਚੱਲ ਰਿਹਾ ਹੈ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਸੈਨ ਹੋਜ਼ੇ, ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂਰ ਟਰੱਕਿੰਗ, ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਦੇ ਹਾਲ ਨੇ। ਆਪਣੀ ਤੁਸੀਂ ਵੀ ਪਾਰਟੀ ਦੇ ਲਈ ਤੁਸੀਂ ਇਹਨਾਂ ਦੇ ਹਾਲ ਬੁੱਕ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਆ। ਕਲੇ ਓਵਨ, ਗ੍ਰਿਲ ਐਂਡ ਬਾਰ ਵਾਲਿਆਂ ਦੀ ਰੋਟੀ ਹੁੰਦੀ ਆ। ਹੋਰ ਜਾਣਕਾਰੀ ਲਈ ਕਾਲ ਕਰੋ ਕਮਲ ਹੁਣਾਂ ਨੂੰ 7074747003 707 474 7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਵੱਲੋਂ ਇੱਕ ਜਿਹੜੇ ਐਡਮਿਰਲ ਆ ਆਰਮੀ ਦੇ, ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਬਿਆਨ ਕੱਸਿਆ ਗਿਆ ਅਤੇ ਉਹਦਾ ਜਿਹੜਾ ਹੁਣ ਉਹਦੇ ਕਰਕੇ ਕਾਫੀ ਮਾਹੌਲ ਜਿਹੜਾ USA ਦੇ ਪੋਲੀਟੀਕਲ ਜਿਹੜਾ ਵਿੰਗ ਹੈਗਾ, ਜਾਂ ਖਾਸ ਕਰਕੇ ਜਿਹੜੇ ਆਰਮਡ ਫੋਰਸਿਸ ਦੇ ਵਿੱਚ ਹੈਗੇ ਆ ਜਾਂ ਰਹਿ ਚੁੱਕੇ, ਉਹਨਾਂ ਵੱਲੋਂ ਗਰਮਾਇਆ ਹੋਇਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਐਡਮਾਇਰਲ ਵਿਲੀਅਮ ਮੈਕਰੇਵਨ ਆ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਵੱਲੋਂ ਜਿਹੜਾ ਪ੍ਰੈਸ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਨਾਲ ਖਤਰਾ ਬਣਾਇਆ ਗਿਆ ਆ ਅਤੇ ਫਰੀਡਮ ਆਫ ਪ੍ਰੈਸ ਨੂੰ ਰੋਕਣ ਦੀ ਟਰਾਈ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੇਖਿਆ ਸੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਜਿਮ ਅਕੋਸਟਾ ਦਾ ਜਿਹੜਾ ਇੱਕ ਉਹਦਾ ਜਿਹੜਾ ਰਾਈਟ ਆ ਵਾਈਟ ਹਾਊਸ ਦੇ ਵਿੱਚ, ਉਹਦਾ ਜਿਹੜੇ ਕ੍ਰੈਡੈਂਸ਼ੀਅਲ ਆ ਉਹਨਾਂ ਨੂੰ ਉਠਾ ਲਿਆ ਗਿਆ ਸੀ। ਸੋ ਉਹ ਤੋਂ ਬਾਅਦ ਜਿਹੜੇ ਇਹ ਐਡਮਿਰਲ ਆ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਸਾਡੇ ਕੌਨਸਟੀਟਿਊਸ਼ਨ ਨੂੰ ਖਤਰਾ ਹੈਗਾ। ਅਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਫੌਕਸ ਨਿਊਜ਼ ਨੂੰ ਇੰਟਰਵਿਊ ਦਿੱਤੀ ਹੈਗੀ ਆ। ਉਹਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਇਸ਼ੂਜ਼ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ, ਇਮੀਗ੍ਰੇਸ਼ਨ 'ਤੇ, ਰਸ਼ੀਆ 'ਤੇ, ਹੋਰ ਇਸੇ ਤਰ੍ਹਾਂ ਇਹ ਜਿਹੜੀ ਗੱਲਬਾਤ ਵੀ ਆਈ ਆ। ਅਤੇ ਉਹਨਾਂ ਨੇ ਇਹ ਕਿਹਾ ਵੀ ਉਹ ਤਾਂ ਹਿਲਰੀ ਕਲਿੰਟਨ ਦਾ ਬੈਕਰ ਹੈਗਾ ਆ, ਵੀ ਉਹਨਾਂ ਨੂੰ ਬੈਕ ਕਰਦਾ ਸੀ। ਉਹਦੇ ਸੰਬੰਧ ਦੇ ਵਿੱਚ ਮੈਕਰੇਵਨ ਆ, ਜਿਹੜੇ ਐਡਮਿਰਲ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਜਿਹੜੇ ਹੈਗੇ ਆ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਅਤੇ ਪ੍ਰੈਜ਼ੀਡੈਂਟ ਜਾਰਜ W. ਬੁਸ਼, ਦੋਨਾਂ ਦਾ ਬਹੁਤ ਰਿਸਪੈਕਟ ਕਰਦਾ, ਕਿਉਂਕਿ ਮੈਂ ਦੋਨਾਂ ਦੇ ਸਮੇਂ 'ਤੇ ਹੀ ਕੰਮ ਕੀਤਾ ਆ। 37 ਸਾਲ ਉਹਨਾਂ ਨੇ ਜਿਹੜਾ ਆ ਮਿਲਟਰੀ ਦੇ ਵਿੱਚ ਕੰਮ ਕੀਤਾ ਅਤੇ ਉਹਨਾਂ ਦੇ ਦੌਰਾਨ ਹੀ ਜਿਹੜੇ ਕਹਿੰਦੇ ਸਦਾਮ ਹੁਸੈਨ ਨੂੰ ਅਤੇ ਬਿਨ ਲਾਦਨ ਨੂੰ ਜਿਹੜਾ ਫੜਿਆ ਗਿਆ ਜੀ। ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਜਿਹੜਾ ਇਹ ਗੱਲ ਆਖੀ, ਕਹਿੰਦੇ ਵੀ ਮੈਂ ਆਪਣੇ ਉਸ ਕਮੈਂਟ ਦੇ ਉੱਤੇ, ਉਸ ਬਿਆਨ ਦੇ ਉੱਤੇ ਖੜ੍ਹਾ ਹਾਂ, ਜਿਸ ਦੇ ਵਿੱਚ ਕਹਿੰਦੇ ਵੀ ਮੈਂ ਕਹਿੰਦਾ ਆ ਵੀ ਜਿਹੜੇ ਮੌਜੂਦਾ ਰਾਸ਼ਟਰਪਤੀ ਆ, ਉਹਨਾਂ ਦਾ ਜਿਹੜਾ ਹਮਲਾ ਮੀਡੀਆ ਦੇ ਉੱਤੇ ਆ, ਆਪਣੀ ਇਸ ਟਾਈਮ ਡੈਮੋਕ੍ਰੇਸੀ ਦੇ ਵਿੱਚ, ਉਹਨਾਂ ਦੀ ਲਾਈਫ ਟਾਈਮ ਦੇ ਵਿੱਚ, ਉਹ ਇਸ ਟਾਈਮ ਸਭ ਤੋਂ ਵੱਡਾ ਖਤਰਾ ਜਿਹੜਾ ਆ ਉਹ ਬਣਿਆ ਹੋਇਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੇ ਆਪਣੀ ਜਿਹੜੀ ਫੌਕਸ ਦੀ ਇੰਟਰਵਿਊ ਦੇ ਵਿੱਚ ਇਹਨਾਂ ਦੇ ਉੱਤੇ ਇਹ ਕਿਹਾ ਸੀਗਾ ਵੀ ਇਹ ਹਿਲਰੀ ਕਲਿੰਟਨ ਦੇ ਫੈਨ ਨੇ ਅਤੇ ਉਹਨਾਂ ਨੂੰ ਉਹ ਬੈਕ ਕਰਦੇ ਰਹੇ ਨੇ। ਅਤੇ ਤੁਸੀਂ ਦੇਖੋ ਵੀ ਇਹ ਉਹ ਐਡਮਿਰਲ ਨੇ, ਜਿਹੜੇ ਜਰਨਲ ਨੇ, ਜਿਨ੍ਹਾਂ ਨੇ 9/11 ਹਮਲੇ ਦਾ ਜਿਹੜਾ ਮਾਸਟਰ ਮਾਈਂਡ ਆ ਉਸਾਮਾ ਬਿਨ ਲਾਦਨ, ਉਸ ਦੀ ਜਿਹੜੀ ਉਹਨਾਂ ਨੇ 2011 ਦੇ ਵਿੱਚ ਪਾਕਿਸਤਾਨ 'ਚ ਰੇਡ ਜਿਹੜੀ ਮਾਰ ਕੇ ਉਸ ਨੂੰ ਉੱਥੋਂ ਜਿਹੜਾ ਆ ਮਾਰ ਕੇ ਜਿਹੜਾ ਲੈ ਆਂਦਾ ਸੀਗਾ, ਮਾਰਿਆ ਸੀਗਾ। ਸੋ ਇਹ ਉਹਦੇ ਜਿਹੜੇ ਸੂਤਰਧਾਰ ਸੀਗੇ ਅਤੇ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਉਹਨਾਂ ਨੇ ਹਮਲਾ ਕੀਤਾ। ਅਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਉਹਨੂੰ ਪਹਿਲੋਂ ਕਿਉਂ ਨਹੀਂ ਜਿਹੜਾ ਫੜ ਲਿਆ ਗਿਆ। ਵੀ ਇਹ ਆਈ ਡੋਂਟ ਨੋ ਵੀ ਰਾਸ਼ਟਰਪਤੀ ਟਰੰਪ ਕਿੱਦਾਂ ਜਿਹੜੀ ਆ ਇਹ ਚੀਜ਼ ਨੂੰ ਸੋਚਦੇ ਆ, ਜਾਂ ਸੋਚੇ ਬਗੈਰ ਕਈ ਵਾਰੀ ਜਿਹੜੇ ਆ ਉਹ
ਬੋਲਦੇ ਨੇ ਵੀ ਐਡੇ ਜਿਹੜੇ ਕਹਿ ਲਓ ਵੀ 5 ਸਟਾਰ ਜਨਰਲ ਕਹਿ ਸਕਦੇ ਹਾਂ, ਜਾਂ ਵੀ ਜਿਹੜੇ ਡੈਕੋਰੇਟਡ ਜਨਰਲ ਨੇ ਜਿਨ੍ਹਾਂ ਨੇ ਇੰਨਾ ਕੰਮ ਜਿਹੜਾ ਆ ਮੁਲਕ ਦੇ ਲਈ ਕੀਤਾ, ਉਹਨਾਂ ਉੱਤੇ ਇਸ ਤਰੀਕੇ ਦਾ ਸਵਾਲ ਜਿਹੜਾ ਉਠਾਉਣਾ ਆਈ ਥਿੰਕ ਚੰਗਾ ਨਹੀਂ ਲੱਗਦਾ। ਬਹੁਤ ਸਾਰੇ ਜਿਹੜੇ ਲੋਕ ਹੁੰਦੇ ਆ ਉਹ ਕਿਸੇ ਪਾਰਟੀ ਨੂੰ ਲਾਈਕ ਕਰਦੇ ਹੁੰਦੇ, ਅਗੇਂਸਟ ਹੁੰਦੇ ਆ, ਪਰ ਜਦੋਂ ਅਜਿਹੇ ਅਹੁਦਿਆਂ 'ਤੇ ਹੁੰਦੇ ਆ ਉਦੋਂ ਆਈ ਥਿੰਕ ਸਿਰਫ ਤੇ ਸਿਰਫ ਆਪਣੇ ਮੁਲਕ ਬਾਰੇ ਹੀ ਜਿਹੜਾ ਉਦੋਂ ਸੋਚ ਰਹੇ ਹੁੰਦੇ ਆ। ਅਤੇ ਇਹ ਇਹਨਾਂ ਨੇ ਇੰਟਰਵਿਊ ਉਦੋਂ ਦਿੱਤੀ ਜਦੋਂ ਰਾਸ਼ਟਰਪਤੀ ਟਰੰਪ ਨੇ ਫੌਕਸ ਦੇ ਨਾਲ ਇੰਟਰਵਿਊ ਕਰ ਚੁੱਕੇ ਸੀ, ਤਾਂ ਉਹਦੀ ਜਵਾਬੀ ਇੰਟਰਵਿਊ ਉਹਨਾਂ ਨੇ CNN ਦੇ ਉੱਤੇ ਜਾ ਕੇ ਜਿਹੜੀ ਉਹ ਕੀਤੀ ਸੀਗੀ। ਸੋ ਉਹ ਵੀ ਇੰਟਰਵਿਊ ਕਾਫੀ ਜਿਹੜੀ ਇਸ ਟਾਈਮ ਉਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਅਤੇ ਹੁਣ ਇਹ ਵੀ ਗੱਲਾਂ ਜਿਹੜੀਆਂ ਕਾਫੀ ਜਾਣੇ ਉਠਾ ਰਹੇ ਨੇ, ਚੱਕ ਰਹੇ ਨੇ, ਕਹਿੰਦੇ ਵੀ 2 ਸਾਲਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਅਜੇ ਤੱਕ ਅਜਿਹੇ ਕਿਸੇ ਮਿਲਟਰੀ ਬੇਸ ਦੇ ਉੱਤੇ ਜਾ ਕੇ ਨਹੀਂ ਆਏ ਜਿੱਥੇ ਐਕਟਿਵਲੀ ਅਮਰੀਕਾ ਵਾਲੇ ਜਿਹੜੇ ਆ ਵਾਰ ਦੇ ਵਿੱਚ ਲੱਗੇ ਹੋਏ ਨੇ, ਵੀ ਉੱਥੇ ਜਿਹੜੇ ਅਜੇ ਤੱਕ ਉਹ ਨਹੀਂ ਗਏ ਹੋਏ। ਸੋ ਕਈ ਜਣੇ ਹੁਣ ਇਸ ਤਰੀਕੇ ਦੇ ਨਾਲ ਕਹਿ ਰਹੇ ਨੇ। ਸੋ ਰਾਸ਼ਟਰਪਤੀ ਟਰੰਪ ਨੂੰ ਸੋਚਣਾ ਚਾਹੀਦਾ, ਧਿਆਨ ਦੇ ਨਾਲ ਜਿਹੜਾ ਬੋਲਣਾ ਚਾਹੀਦਾ ਹੈ, ਵੀ ਕਿਉਂਕਿ ਇਹਨਾਂ ਦੀ ਬਹੁਤ ਸਪੋਰਟ ਸੀਗੀ ਉਸ ਟਾਈਮ ਦੇ ਉੱਤੇ ਜਿਹੜੇ ਫੌਜੀਆਂ ਦੀ, ਚਾਹੇ ਉਹ ਰਿਟਾਇਰਡ ਸੀਗੇ ਅਤੇ ਚਾਹੇ ਜਿਹੜੇ ਉਹ ਇਸ ਟਾਈਮ ਟੂਰਸ ਦੇ ਉੱਤੇ ਹੈਗੇ ਆ, ਉਹਨਾਂ ਨੂੰ ਕਾਫੀ ਜਿਹੜੀ ਸਪੋਰਟ ਆ ਉਦੋਂ ਉਹਨਾਂ ਦੀ ਮਿਲੀ ਸੀ। ਅਜਿਹੇ ਕੁਛ ਬਿਆਨ ਕਰਕੇ ਉਹਨਾਂ ਦੇ ਖੇਮੇ ਦੇ ਵਿੱਚੋਂ ਕੁਛ ਵੋਟਾਂ ਜਿਹੜੀਆਂ ਇਹਨਾਂ ਦੀਆਂ ਜ਼ਰੂਰ ਜਾ ਸਕਦੀਆਂ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਦੀ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ, ਇੱਕ ਤਰ੍ਹਾਂ ਨਾਲ ਪੂਰਾ ਨੈਚੁਰਲ ਡਿਜ਼ਾਸਟਰ ਬਣਿਆ ਹੋਇਆ ਹੈ। ਹੁਣ ਤੱਕ ਜੇ ਗਿਣਤੀ ਦੱਸਦੇ ਜਾਈਏ 76 ਲੋਕਾਂ ਦੀ ਜਿਹੜੀ ਡੈਥ ਆ ਉਹ ਕਨਫਰਮ ਹੋ ਚੁੱਕੀ ਆ। 12,000 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ 1200 ਦੇ ਕਰੀਬ ਜਿਹੜੇ ਲੋਕ ਆ ਉਹ ਮਿਸਿੰਗ ਹੈਗੇ ਆ, ਅਤੇ 1,46,000 ਏਕੜ ਜਿਹੜੀ ਆ ਜ਼ਮੀਨ ਉਹ ਸੜ ਕੇ ਤਬਾਹ ਹੋਈ ਆ। 13,000 ਸਟਰਕਚਰ ਜਿਨ੍ਹਾਂ ਦੇ ਵਿੱਚੋਂ ਮੈਜੋਰਟੀ ਜਿਹੜੇ ਘਰ ਸੀਗੇ ਉਹ ਸੜ ਕੇ ਤਬਾਹ ਹੋ ਗਏ ਆ। ਅਤੇ ਕਹਿੰਦੇ ਭਈ ਜਿਹੜੀ ਹੁਣ ਅਵੈਕੂਏਸ਼ਨ ਹੋਈ ਸੀ ਉਸ ਟਾਈਮ ਦੇ ਉੱਤੇ ਉਹ ਬਹੁਤ ਹੀ ਲੇਟ ਹੋਈ ਹੈਗੀ ਆ। ਹੁਣ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਹੋਣੀ ਸ਼ੁਰੂ ਹੋ ਗਈ ਆ। ਕਹਿੰਦੇ ਭਈ 7:05 ਦੇ ਉੱਤੇ ਅੱਗ ਲੱਗੀ, ਪਰ ਬਹੁਤ ਟਾਈਮ ਬਾਅਦ, ਕਹਿੰਦੇ ਘੰਟੇ ਬਾਅਦ ਕਈ ਏਰੀਏਜ਼ ਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ, ਅਤੇ ਕਈ ਏਰੀਏ ਦੇ ਵਿੱਚ ਤਾਂ ਲੋਕਾਂ ਨੂੰ ਦੱਸਿਆ ਹੀ ਨਹੀਂ ਗਿਆ। ਅਤੇ ਕਹਿੰਦੇ ਭਈ ਇੱਕ ਉੱਥੇ ਦੇ ਜਿਹੜੇ ਲੋਕਲ ਪਰਸਨ ਆ ਜਿਹਦਾ ਨਾਮ ਸਮਿਥ ਦੱਸਿਆ ਗਿਆ ਨਿਊਜ਼ਪੇਪਰ ਵੱਲੋਂ, ਉਹਨਾਂ ਨੇ ਕਿਹਾ ਵੀ ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ, 80 ਜਿਹੜੇ ਫੀਲਡ ਹੁੰਦੇ ਫੁੱਟਬਾਲ ਦੇ ਉਹ 1 ਮਿੰਟ ਦੇ ਵਿੱਚ ਕਵਰ ਕਰ ਰਹੀ ਸੀ। ਸੋ ਬੰਦੇ ਕਹਿੰਦੇ ਘਰਾਂ 'ਚੋਂ ਕੋਈ ਤੁਰ ਕੇ ਵੀ ਭੱਜਿਆ ਜਾਂ ਕਾਰਾਂ 'ਚ ਭੱਜਿਆ, ਕਿਉਂਕਿ ਉੱਥੇ ਸਿਰਫ 4 ਲੇਨ ਹੀ ਜਿਹੜੀ ਰੋਡ ਸੀਗੀ, 2 ਲੇਨ ਇੱਕ ਪਾਸੇ ਜਾਣ ਨੂੰ, 2 ਲੇਨ ਇੱਕ ਪਾਸੇ ਆਉਣ ਨੂੰ, ਅਤੇ ਕਈ ਕਹਿੰਦੇ ਭਈ ਕਾਰਾਂ 'ਚ ਹੀ ਸੜ ਕੇ ਜਿਹੜੇ ਆ ਸਵਾਹ ਹੋ ਗਏ ਹੈਗੇ ਆ। ਸੋ 1200 ਤੋਂ ਉੱਤੇ ਲੋਕਾਂ ਦੀ ਜਿਹੜੀ ਮਿਸਿੰਗ ਹੋਣ ਦੀ ਜਿਹੜੀ ਗੱਲ ਆ ਹਜੇ ਤਾਈਂ ਉਹ ਲੱਭ ਨਹੀਂ ਰਹੇ ਕੋਈ ਵੀ, ਅਤੇ 76 ਮੌਤਾਂ ਹੋਰ ਆਲਰੇਡੀ ਹੋ ਚੁੱਕੀਆਂ, ਅਤੇ ਕੈਲੀਫੋਰਨੀਆ ਦੀ ਹਿਸਟਰੀ 'ਚ ਇਹ ਸਭ ਤੋਂ ਵਰਸਟ ਜਿਹੜੀ ਫਾਇਰ ਆ ਉਹ ਗਿਣੀ ਜਾ ਰਹੀ ਹੈਗੀ ਆ। ਜੀ ਬਿਲਕੁਲ, ਬਹੁਤ ਜ਼ਿਆਦਾ ਇਸ ਟਾਈਮ ਇਹ ਘਾਤਕ ਮਾਰੂ ਜਿਹੜੀ ਅੱਗ ਆ ਉਹ ਬਣੀ ਆ। ਆਲਮੋਸਟ 80 ਤੋਂ ਉੱਤੇ ਜਿਹੜੇ ਆ ਉਹ ਮਾਰੇ ਜਾਣ ਦੀਆਂ ਜਿਹੜੀਆਂ ਉੱਥੇ ਜਿਹੜੀ ਪੁਸ਼ਟੀ ਹੋਈ ਆ। ਹੁਣ 1200 ਤੋਂ ਵੱਧ ਲੋਕ ਜਿਹੜੇ ਆ ਉਹ ਲਾਪਤਾ ਜਿਹੜੇ ਉਹ ਦੱਸੇ ਜਾ ਰਹੇ ਆ। ਉਹ ਵੀ ਆંકੜਾ ਲਗਾਤਾਰ ਜਿਹੜਾ ਵੱਧ ਰਿਹਾ ਆ। ਜਿੱਦਾਂ ਤੁਸੀਂ ਦੱਸਿਆ ਆ ਵੀ ਅੱਗ ਕਿੰਨੀ ਰਫ਼ਤਾਰ ਦੇ ਨਾਲ, ਤੇਜ਼ ਰਫ਼ਤਾਰੀ ਦੇ ਨਾਲ ਜਿਹੜੀ ਉਹ ਵੱਧ ਰਹੀ ਸੀ। 1 ਮਿੰਟ 'ਚ ਕਈ ਫੁੱਟ ਜਿਹੜੀ ਉਹ ਅੱਗ ਲਗਾਤਾਰ ਫੈਲ ਰਹੀ ਸੀ। ਅਤੇ ਆਪਾਂ ਪਹਿਲੋਂ ਵੀ ਜਿੱਦਾਂ ਦੱਸਦੇ ਰਹੇ ਹਾਂ ਵੀ ਇਹ ਇਵੈਕੂਏਸ਼ਨ ਆਰਡਰਸ ਨੂੰ ਲੈ ਕੇ ਜਿਹੜਾ ਇੱਕ ਕਾਫੀ ਅਣਗਹਿਲੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਆ ਉਹ ਹੋਈ ਆ, ਕਦੋਂ ਇਵੈਕੂਏਟ ਕਰਨਾ ਸੀਗਾ। ਪਰ ਕਈ ਵਾਰੀ ਹਰਜੋਤ ਸਿੰਘ ਜੀ ਜੇ ਚਾਹੁੰਦੇ ਵੀ ਹੁੰਦੇ, ਜਿੰਨੀ ਤੇਜ਼ੀ ਦੇ ਨਾਲ ਕਈ ਦੀ ਅੱਗ ਫੈਲਦੀ ਆ ਉੱਥੋਂ ਨਿਕਲਣ ਦਾ ਦੱਸਿਆ ਉਹਨੇ 80 ਫੁੱਟਬਾਲ ਦੇ ਫੀਲਡ 1 ਮਿੰਟ 'ਚ ਵੱਧ ਰਹੀ ਸੀ। ਸੋ ਬਹੁਤ ਜ਼ਿਆਦਾ ਜਿਹੜਾ ਤੇਜ਼ ਜਿਹੜਾ ਉਹ ਕੰਮ ਜਿਹੜਾ ਉਹ ਚੱਲ ਰਿਹਾ ਸੀਗਾ, ਵੀ ਕਈ ਵਾਰੀ ਕੰਟਰੋਲ ਹੀ ਜਿਹੜਾ ਇਸ ਚੀਜ਼ ਦੇ ਉੱਤੇ ਕਰਨਾ ਨਾਮੁਮਕਿਨ ਹੋ ਜਾਂਦਾ ਆ। ਅਤੇ ਜਿੱਦਾਂ ਦੇ ਆਸਾਰ ਬਣ ਰਹੇ ਆ, ਅਤੇ ਹਰਜੋਤ ਸਿੰਘ ਜੀ ਇਹ ਆંકੜਾ ਹੁਣ ਤੱਕ ਦਾ ਸਭ ਤੋਂ ਜਿਹੜਾ ਮਾਰੂ ਆંકੜਾ ਜਿਹੜਾ ਆ ਉਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਬਣੇਗਾ। 1933 ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਸਭ ਤੋਂ ਭਿਆਨਕ ਗ੍ਰਿਫਿਥ ਅੱਗ ਜਿਹੜੀ LA ਸਾਈਡ ਵਾਲੇ ਪਾਸੇ ਲੱਗੀ ਸੀ, ਜਿਸ 'ਚ 33 ਜਾਣੇ ਮਾਰੇ ਗਏ ਸੀ। ਅਤੇ ਇਸ ਤੋਂ ਪਹਿਲਾਂ ਜਿਹੜੇ 2 ਸਾਲ ਪਹਿਲਾਂ ਜਿਹੜੀ ਟਬਸ ਫਾਇਰ ਨਾਪਾ ਵਾਲੇ ਪਾਸੇ ਲੱਗੀ ਸੀ, ਉਹਦੇ ਵਿੱਚ ਆਈ ਥਿੰਕ 25 ਕੁ ਲੋਕ ਜਿਹੜੇ ਉਸ ਟਾਈਮ ਦੇ ਉੱਤੇ ਉਹ ਮਾਰੇ ਗਏ ਸੀ। ਉਹ ਵੀ ਇੱਕ ਮਾਰੂ ਅੱਗਾਂ ਦੇ ਵਿੱਚੋਂ ਇੱਕ ਸੀ, ਪਰ ਇਸ ਨੇ ਆਲਰੇਡੀ ਸਾਰੀਆਂ ਹੀ ਹੱਦਾਂ ਜਿਹੜੀਆਂ ਆ
ਉਹ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਆ। ਇਹਨੇ ਜਿਹੜੇ ਇਸ ਹਿਸਾਬ ਦੇ ਨਾਲ ਸਭ ਤੋਂ ਘਾਤਕ ਜਿਹੜੀ ਅੱਗ ਬਣ ਕੇ ਇਸ ਟਾਈਮ ਨਿਕਲੀ ਆ। ਅਜੇ ਵੀ ਤੁਸੀਂ ਦੇਖੋ ਤਾਂ ਉਸ ਦਾ ਜਿਹੜਾ ਧੂੰਆਂ ਆ ਉਹ ਲਗਾਤਾਰ ਇੱਧਰ ਨੂੰ ਆ ਰਿਹਾ ਆ। ਉੱਦਾਂ ਕਿਹਾ ਜਾ ਰਿਹਾ ਆ ਵੀ ਇਸ ਅੱਗ ਦੇ ਉੱਤੇ 50% ਤੋਂ ਵੱਧ ਜਿਹੜਾ ਆ ਕਾਬੂ ਪਾ ਲਿਆ ਗਿਆ ਹੋਇਆ ਆ। ਤਕਰੀਬਨ 2 ਲੱਖ ਏਕੜ ਤੱਕ ਜਿਹੜੀ ਇਹ ਅੱਗ ਜਿਹੜੀ ਆ ਆਲਮੋਸਟ ਜਿਹੜੀ ਉਹ ਫੈਲ ਚੁੱਕੀ ਹੋਈ ਆ। ਹਜ਼ਾਰਾਂ ਹੀ ਜਿਹੜੇ ਫਾਇਰ ਫਾਈਟਰਸ ਇਕੱਲੇ ਕੈਲੀਫੋਰਨੀਆ ਹੀ ਨਹੀਂ, ਆਲੇ ਦੁਆਲੇ ਆਂਢੀ ਗੁਆਂਢੀ ਜਿਹੜੇ ਸੂਬਿਆਂ ਤੋਂ ਜਿਹੜੇ ਆ ਕੇ ਆ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਕਰ ਰਹੇ ਨੇ। ਸੋ ਤੇ ਨਾਲ ਦੇ ਨਾਲ ਜਿਹੜਾ ਆਪਾਂ ਜੇ ਦੇਖਿਆ ਜਾਈਏ, ਇੱਕ ਪਾਸੇ ਹਰਜੋਤ ਸਿੰਘ ਜੀ ਏਡੀ ਤਰਾਸਦੀ ਆ, ਤੇ ਦੂਜੇ ਪਾਸੇ ਜਿਹੜੀ ਹਿਊਮੈਨਿਟੀ ਆ ਉਹ ਵੀ ਜਿਹੜੀ ਇਨਸਾਨੀਅਤ ਆ ਉਹ ਵੀ ਉਸ ਦੇ ਵਿੱਚ ਜਿੱਤ ਰਹੀ ਆ। ਵੀ ਜਿਸ ਤਰੀਕੇ ਦੇ ਨਾਲ ਇਹ ਪੀੜਤ ਲੋਕਾਂ ਨੂੰ, ਇਹ ਸਰਵਾਈਵਰਸ ਨੂੰ ਜਿਹੜੀ ਮਦਦ ਮੁਹੱਈਆ ਕਰਵਾਈ ਜਾ ਰਹੀ ਆ, ਉਸ ਦੇ ਵਿੱਚ ਸਾਰਿਆਂ ਦਾ ਹੀ ਜਿਹੜਾ ਬਹੁਤ ਵੱਡਾ ਜਿਹੜਾ ਯੋਗਦਾਨ ਚੱਲ ਰਿਹਾ ਆ। ਬਹੁਤ ਕੰਮ ਜਿਹੜਾ ਸਾਰੇ ਜਾਣੇ ਕਰ ਰਹੇ ਆ। 6 ਫਾਰ ਹਿਊਮੈਨਿਟੀ ਵਾਲੇ ਜਿਹੜੇ ਆ ਉਹ ਕਹਿੰਦੇ ਵੀ ਪਹਿਲੇ ਦਿਨ ਤੋਂ ਹੀ ਗਰਾਊਂਡ ਜ਼ੀਰੋ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ। ਕਈ ਤਰੀਕੇ ਦਾ ਜਿਹੜਾ ਸਮਾਨ ਆ ਉਹ ਉੱਥੇ ਪਹੁੰਚਾਇਆ ਜਾ ਰਿਹਾ ਆ। ਬਾਕੀ ਵੱਖ-ਵੱਖ ਗੁਰੂ ਘਰਾਂ ਵਾਲੇ ਆਪਣੇ ਪੱਧਰ ਦੇ ਉੱਤੇ ਉਹਨਾਂ ਸਾਰਿਆਂ ਦੇ ਨਾਲ ਕੋਆਰਡੀਨੇਟ ਕਰਕੇ ਮਿਲ ਜੁਲ ਕੇ ਉਸ ਪਾਸੇ ਵੱਲ ਨੂੰ ਜਿਹੜਾ ਸਮਾਨ ਜਿਹੜਾ ਆ ਉਹ ਪਹੁੰਚਾ ਰਹੇ ਨੇ, ਜੋ ਕਿ ਇਸ ਟਾਈਮ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਆ। ਕਈ ਲੋਕ ਇਹਨਾਂ ਦੇ ਨਾਂ ਦੇ ਉੱਤੇ ਡਾਲਰ ਇਕੱਠੇ ਕਰ ਰਹੇ ਆ, ਕਹਿੰਦੇ ਉਹ ਵੀ ਬਿਲਕੁਲ ਜਿਹੜੇ ਉਹ ਨਾ ਕੀਤੇ ਜਾਣ। ਉਹ ਮੇਰੀ ਕੱਲ੍ਹ ਉਹਨਾਂ ਦੇ ਨਾਲ ਜਿਹੜੇ ਸੀਗੇ 6 ਫਾਰ ਹਿਊਮੈਨਿਟੀ ਵਾਲੇ, ਕਸ਼ਮੀਰ ਸ਼ਾਹੀ, ਤਜਿੰਦਰ ਹੁਣੀ, ਹੋਰ ਸਾਰੇ ਜਾਣੇ ਜਿਹੜੇ ਉੱਥੇ ਲੱਗੇ ਹੋਏ ਸੀਗੇ, ਉਹਨਾਂ ਦੇ ਨਾਲ ਗੱਲ ਹੋਈ ਸੀ। ਉਹ ਕਹਿ ਰਹੇ ਸੀਗੇ ਵੀ ਸਮਾਨ ਦੀ ਜਿਹੜੀ ਜ਼ਰੂਰਤ ਹੈਗੀ ਆ, ਉਹਦੇ ਵਿੱਚ ਜਿਹੜੇ ਬਲੈਂਕਟਸ ਸਭ ਤੋਂ ਅਹਿਮ ਨੇ। ਜਿਹੜੇ ਜਿੱਦਾਂ ਪੇਪਰਸ ਹੁੰਦੇ ਜਿਹੜੇ ਟਾਵਲ, ਪੇਪਰ ਟਾਵਲਸ, ਅੰਡਰ ਗਾਰਮੈਂਟਸ, ਬੱਚਿਆਂ ਦੇ, ਬੁੜੀਆਂ ਦੇ, ਜਿਹੜੇ ਆ ਬੰਦਿਆਂ ਦੇ, ਸਾਰਿਆਂ ਦੇ ਜਿਹੜੇ ਉਹ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ। ਕੈਂਡ ਫੂਡ ਜਿਹੜੀ ਆ ਉਸ ਦੀ ਜ਼ਰੂਰਤ ਹੁੰਦੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਹਾਲ ਦੀ ਘੜੀ ਜਿਹੜੀ ਉਹ ਜ਼ਰੂਰਤ ਲਗਾਤਾਰ ਜਿਹੜੀ ਪੈ ਰਹੀ ਆ, ਕਿਉਂਕਿ ਅਜੇ ਇਹ ਨਹੀਂ ਪਤਾ ਵੀ ਇਹ ਲੋਕ ਜਿਹੜੇ ਇਸ ਟਾਈਮ ਹੁਣ ਟੈਂਟਾਂ ਦੇ ਵਿੱਚ ਵਿਚਾਰੇ ਜਿਹੜੇ ਰਹਿ ਰਹੇ ਨੇ, ਜਾਂ ਇੱਕ ਹਿਸਾਬ ਦੇ ਨਾਲ ਹੁਣ ਸ਼ਰਨਾਰਥੀ ਇੱਕ ਹਿਸਾਬ ਨਾਲ ਬਣੇ ਪਏ ਨੇ, ਉਹਨਾਂ ਨੂੰ ਕਿੰਨੇ ਚਿਰ ਦੇ ਲਈ ਉੱਥੇ ਜਿਹੜਾ ਉਹ ਰਹਿਣਾ ਪਊਗਾ। ਕਿਉਂਕਿ ਉਸ ਟਾਊਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਵੀ ਕੋਈ ਮੁੜ ਕੇ ਦੁਬਾਰਾ ਵਸਣ ਨੂੰ ਜਿਹੜਾ ਆ ਕਿਸੇ ਦਾ ਚਿੱਤ ਕਰੂਗਾ, ਕਿਉਂਕਿ ਉਹ ਇੱਕ ਹਿਸਾਬ ਨਾਲ ਇੱਕ ਹੌਂਟਡ ਟਾਊਨ ਜਿਹੜਾ ਉਹ ਬਣ ਚੁੱਕਾ ਆ। ਪੈਰਾਡਾਈਸ ਨਾ ਦੇਖੋ, ਪੈਰਾਡਾਈਸ ਆ ਵੀ ਸਵਰਗਾਂ ਵਾਲੀ ਗੱਲ ਆ, ਪਰ ਹੋਇਆ ਉੱਥੇ ਜਿਹੜਾ ਆ ਉਹ ਪੂਰਾ ਕੋਹਰਾਮ ਜਿਹੜਾ ਉੱਥੇ ਮਚਿਆ ਆ। ਬਹੁਤ ਸਾਰੇ ਲੋਕ ਵਿਚਾਰੇ ਆ ਘਰੋਂ ਬਾਹਰ ਨਹੀਂ ਨਿਕਲ ਸਕੇ। ਕਈ ਜਗ੍ਹਾ ਦੇ ਉੱਤੇ ਜਿਹੜੇ ਗੱਡੀਆਂ ਦੇ ਵਿੱਚ ਵੀ ਜਾ ਰਹੇ ਸੀ, ਉਹਦੇ ਵਿੱਚ ਹੀ ਜਿਹੜੇ ਝੁਲਸ ਕੇ ਜਿਹੜੇ ਆ ਉਹ ਮਾਰੇ ਗਏ ਨੇ। ਤੇ ਅੱਗ ਇੰਨੀ ਤੇਜ਼ ਰਫ਼ਤਾਰੀ ਨਾਲ ਇੰਨੀ ਭਿਆਨਕ ਸੀਗੀ, ਕਈਆਂ ਦੇ ਤਾਂ ਹਰਜੋਤ ਸਿੰਘ ਜੀ ਕਹਿ ਲਓ ਵੀ ਜਿਹੜਾ ਕੁਛ ਵੀ ਜਿਹੜਾ ਆ ਉਸ ਦੇ ਵਿੱਚ ਰਿਮੇਨਸ ਜਿਹੜੇ ਆ ਉਹ ਬਚੇ ਹੀ ਨਹੀਂ ਜੀ। ਸੋ ਬਿਲਕੁਲ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਹੈਲਪ ਕਰ ਰਹੀਆਂ, ਤੇ ਜੇ ਕੋਈ ਆਪਾਂ ਮਿਸ ਵੀ ਕਰ ਗਏ ਆ, ਪਲੀਜ਼ ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਤੁਸੀਂ ਕਾਲ ਕਰਕੇ ਅਪਡੇਟ ਵੀ ਕਰ ਦਿਓ। ਟੈਲੀਫੋਨ ਨੰਬਰ ਸਾਡਾ 408 272 5200 ਆ। ਫ੍ਰਿਜ਼ਨੋ ਤੋਂ DJ ਮੱਲੀ ਹੋਣੀ, ਹੋਰ ਜਿਹੜੀ ਆਪਣੀਆਂ ਲੋਕਲ ਸਿੱਖ ਸੰਗਤਾਂ ਆ ਉਹਨਾਂ ਦੇ ਨਾਲ ਰਲ ਕੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫ੍ਰਿਜ਼ਨੋ ਤੋਂ ਤੇ ਗੁਰਦੁਆਰਾ ਸਿੰਘ ਸਭਾ ਜਿਹੜਾ ਸ਼ਾਹ ਰੋਡ ਤੇ, ਉੱਥੇ ਉਹ ਇਕੱਠੇ ਕਰ ਰਹੇ ਆ ਸਮਾਨ। 24 ਤਰੀਕ ਨੂੰ ਚੱਲਣਾ ਉਹਨਾਂ ਦਾ ਟਰੱਕ। ਇਸੇ ਤਰ੍ਹਾਂ ਫਰੀਮੌਂਟ ਗੁਰੂ ਘਰ 'ਚ ਕੰਬਲਾਂ ਦੀ ਕਾਫੀ ਜਿਹੜੇ ਇਸ ਵੀਕਐਂਡ ਦੇ ਉੱਤੇ ਇਕੱਠੇ ਕੀਤੇ ਗਏ ਆ। ਸੈਕਰਾਮੈਂਟੋ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਸਭ ਤੋਂ ਅੱਗੇ ਹੋ ਕੇ ਲੱਗੇ ਆ, ਉੱਥੇ ਦੇ ਪ੍ਰਬੰਧਕ ਉਹ ਵੀ ਬਹੁਤ ਜ਼ਿਆਦਾ ਜਿਹੜਾ ਸਮਾਨ ਇਕੱਠਾ ਕਰ ਰਹੇ ਆ ਬੜੇ ਚੰਗੇ ਤਰੀਕੇ ਦੇ ਨਾਲ। ਤੇ ਯੂਬਾ ਸਿਟੀ ਦੇ ਵਿੱਚ ਹੁਣ ਆਲਰੇਡੀ ਜਿਹੜਾ ਆ ਉੱਥੇ ਦੇ ਜਿਹੜੇ ਸ਼ੈਲਟਰਸ ਹੈਗੇ ਆ, ਉਹਦੇ ਵਿੱਚ ਯੂਬਾ ਸਿਟੀ ਨੂੰ ਉਹਨਾਂ ਨੇ ਜਿਹੜਾ ਟੇਰਾਵਿਨਾ ਵਾਲਾ ਗੁਰਦੁਆਰਾ ਉਹਨੂੰ ਇਨਕਲੂਡ ਕਰ ਲਿਆ ਆ। ਸੋ ਸਿੱਖ ਟੈਂਪਲ ਜਿਹੜਾ 2468 ਟੇਰਾਵਿਨਾ ਰੋਡ ਯੂਬਾ ਸਿਟੀ ਆ, ਉੱਥੇ ਦੇ ਜਿਹੜੇ ਪ੍ਰਧਾਨ ਹੈਗੇ ਆ, ਇਹ ਨਿਊਜ਼ਪੇਪਰ ਦੇ ਮੁਤਾਬਕ ਸਨੀ ਸਿੰਘ, ਉਹਨਾਂ ਨੇ ਦੱਸਿਆ ਆ ਵੀ ਜਿਹੜਾ ਇਹ ਸ਼ੈਲਟਰ, ਫੂਡ ਤੇ ਸ਼ੈਲਟਰ ਲਈ ਗੁਰੂ ਘਰ ਓਪਨ ਆ। ਤੇ ਇਹ ਜਿਹੜੇ ਆ ਲੋਕਲ ਜਿਹੜੀ KPAY 1290 ਚੈਨਲ ਆ ਜਾਂ ਹੋਰ ਜਿੰਨੀਆਂ ਵੀ ਨਿਊਜ਼ਪੇਪਰ ਹੈਗੇ ਆ, ਉਹਨਾਂ ਨੇ ਸ਼ੈਲਟਰਸ ਦੇ ਵਿੱਚ ਉਸ ਗੁਰੂ ਘਰ ਦਾ ਨਾਮ ਵੀ ਦੱਸਿਆ ਹੈਗਾ। ਸੋ ਬਹੁਤ ਸਾਰੇ ਜਿਹੜੇ ਲੋਕ ਦੂਰ ਦੂਰ ਸਮਾਨ ਇਕੱਠਾ ਕਰ ਰਹੇ ਆ, ਉਹਨਾਂ ਨੂੰ ਜ਼ਰੂਰ ਉਹ ਜਿਹੜਾ ਟੇਰਾਵਿਨਾ ਵਾਲਾ ਗੁਰੂ ਘਰ ਆ, ਉੱਥੇ ਦੇ ਪ੍ਰਬੰਧਕਾਂ ਨਾਲ, ਉੱਥੇ ਦੇ ਜਿਹੜੇ ਯੂਬਾ ਸਿਟੀ ਦੇ ਆਪਣੇ ਜਿਹੜੇ ਸਿੱਖ ਭੈਣ ਭਰਾ ਆ, ਰਲ ਕੇ ਵੀ ਉੱਥੇ ਵੀ ਜਿਹੜਾ ਸਮਾਨ ਉਹਨਾਂ ਨਾਲ ਕਿੱਦਾਂ ਦਾ ਚਾਹੀਦਾ ਪਹੁੰਚਾ ਸਕਦੇ ਹੈਗੇ ਆ। ਤੇ ਜਿਹੜਾ ਹੁਣ ਸਭ ਤੋਂ ਖਤਰਨਾਕ ਹੋਰ ਅੱਗੇ ਮਾਹੌਲ ਬਣ ਰਿਹਾ ਆ ਵੀ 4 ਤੋਂ 6 ਇੰਚ ਜਿਹੜਾ ਮੀਂਹ ਪੈਣ ਦੀ ਆਸ ਆ ਹੁਣ ਬੁੱਧਵਾਰ ਨੂੰ।
ਉਹਦੇ ਨਾਲ ਇੱਕ ਪਾਸੇ ਤਾਂ ਇਹ ਹੋਊਗਾ ਵੀ ਜਿਹੜਾ ਆ ਅੱਗ ਬੁੱਝ ਜਾਏਗੀ, ਕਿਉਂਕਿ ਹੁਣ 55% ਕੰਟੇਨਡ ਆ। ਪਰ ਕਹਿੰਦੇ ਪਈ ਕਿਉਂਕਿ ਹੁਣ ਜਿਹੜੀ ਐਸ਼ਜ਼ ਆ ਤੇ ਪਲੱਸ ਜਿਹੜੀ ਵੈਜੀਟੇਸ਼ਨ ਖਤਮ ਹੋ ਗਈ ਆ, ਉਹਦੇ ਨਾਲ ਫਲੱਡ ਆਉਣ ਦੇ ਬਹੁਤ ਚਾਂਸ ਬਣੇ ਹੋਏ ਆ। ਪੈਰਾਡਾਈਜ਼ ਤੋਂ 10 ਕੁ ਮੀਲ ਦੂਰ ਚੀਕੋ ਦੇ ਵਿੱਚ ਜਿਹੜਾ ਵਾਲਮਾਰਟ ਆ, ਉਹਦੀ ਪਾਰਕਿੰਗ ਲੋਟ ਤੇ ਉਹਦੇ ਆਲੇ ਦੁਆਲੇ ਬਹੁਤ ਜ਼ਿਆਦਾ ਜਿਹੜੇ ਛੋਟੇ ਛੋਟੇ ਟੈਂਟ ਲਾਏ ਗਏ ਹੈਗੇ ਆ, ਤੇ ਕਹਿੰਦੇ ਉਹ ਏਰੀਆ ਜਿਹੜਾ ਫਲੱਡ ਹੋ ਸਕਦਾ ਹੈਗਾ ਆ। ਸੋ ਦੂਸਰਾ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹੁਣ ਸਮੋਕ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ, ਖਾਸ ਕਰਕੇ ਬੇ ਏਰੀਏ 'ਚ ਵੀ। ਤੇ ਜਦੋਂ ਮੀਂਹ ਪੈਣੀ ਆ, ਕਹਿੰਦੇ ਵੀ ਮੀਂਹ ਪੈਣ ਦੇ ਨਾਲ ਉਹ ਧੂੰਆਂ ਜ਼ਰੂਰ ਡਿੱਗੂਗਾ, ਸਾਫ਼ ਹੋਊਗਾ, ਪਰ ਉਹਦੇ ਨਾਲ ਕਈ ਜ਼ਹਿਰੀਲੀਆਂ ਚੀਜ਼ਾਂ ਵੀ ਜਿਹੜੀਆਂ ਪੈਦਾ ਹੁੰਦੀਆਂ ਹੈਗੀਆਂ। ਜਿਹੜਾ ਇਹ ਧੂੰਆਂ ਆ, ਧੂਏ ਦੇ ਵਿੱਚ ਇਕੱਲਾ ਜਦੋਂ ਹੁਣ ਬਰਨ ਹੁੰਦਾ ਆ, ਦੇਖੋ ਅਸਬੈਸਟਸ ਵੀ ਘਰਾਂ ਦੇ ਵਿੱਚ ਜਿਹੜਾ ਹੁੰਦਾ ਲੱਗਾ ਆ, ਉਹ ਵੀ ਬਰਨ ਹੁੰਦਾ ਹੈਗਾ ਆ। ਹੋਰ ਬਹੁਤ ਸਾਰੇ ਜਿਹੜੇ ਕੈਮੀਕਲਸ ਆ, ਸਾਰਾ ਕੁਝ ਉਹ ਮਿਕਸ ਹੋਇਆ ਹੈਗਾ, ਤੇ ਉਹ ਜਿਹੜਾ ਤੁਹਾਡੀ ਸਿਹਤ ਦਾ ਨੁਕਸਾਨ ਕਰ ਸਕਦਾ ਹੈਗਾ। ਸੋ ਉਹ ਵੀ ਜਿਹੜਾ ਬਹੁਤ ਧਿਆਨ ਰੱਖਣ ਜੋ ਗੱਲ ਆ, ਜਿਹੜੇ ਉਸ ਏਰੀਏ 'ਚ ਨਹੀਂ ਵੀ ਰਹਿੰਦੇ, ਚਾਹੇ ਤੁਸੀਂ 100 ਮੀਲ ਦੂਰ ਰਹਿੰਦੇ ਆ, ਜਦੋਂ ਮੀਂਹ ਪੈਣਾ ਆ ਤੇ ਉਹਦੇ ਨਾਲ ਐਸ਼ਜ਼ ਜਿਹੜੀਆਂ ਡਿੱਗਣੀਆਂ ਹੈਗੀਆਂ ਆ। ਤੇ ਜਦੋਂ ਹੁਣ ਆ ਫਲੱਡ ਆਉਣ ਦਾ ਚਾਂਸ ਬਣਿਆ ਹੋਇਆ ਆ, ਕਹਿੰਦੇ ਪਈ ਉਹ ਫਿਰ ਜਿਹੜੇ ਸ਼ੈਲਟਰਸ ਆ ਉਹ ਉੱਥੋਂ ਮੂਵ ਕੀਤੇ ਜਾਣਗੇ। ਤੇ ਇੱਕ ਤਰ੍ਹਾਂ ਨਾਲ ਇਹ ਦੋਹਰਾ ਜਿਹੜਾ ਮਾਪਦੰਡ ਜਾਂ ਦੋਹਰਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਨੈਚੁਰਲ ਡਿਜ਼ਾਸਟਰ ਆ, ਉਹ ਉਹਨਾਂ ਦੇ ਉੱਤੇ ਪਊਗਾ, ਜਿਹੜੇ ਵਿਚਾਰੇ ਪੈਰਾਡਾਈਜ਼ 'ਚੋਂ ਲੋਕ ਬਚ ਕੇ ਨਿਕਲੇ ਹੈਗੇ ਆ। ਬਿਲਕੁਲ, ਇਹ ਕਾਫੀ ਖਤਰਨਾਕ ਜਿਹੜੀ ਸਥਿਤੀ ਆ ਉਹਨਾਂ ਦੇ ਲਈ ਬਣੀ ਆ। ਤੇ ਚਲੋ ਰੇਨ ਦੇ ਜਿਹੜੇ ਭਵਿੱਖਬਾਣੀ ਤਾਂ ਕਰ ਰਹੇ ਆ, ਸ਼ਾਇਦ ਬੁੱਧਵਾਰ ਤੋਂ ਜਿਹੜੇ ਆ ਪੂਰੇ ਹੀ ਜਿੱਥੇ ਅੱਗ ਲੱਗੀ ਉੱਥੇ ਵੀ, ਤੇ ਬਾਕੀ ਕੈਲੀਫੋਰਨੀਆ ਵਿੱਚ ਵੀ ਜਿਹੜੇ ਮੀਂਹ ਦੇ ਅਸਾਰ ਜਿਹੜੇ ਬਣੇ ਪਏ ਆ। ਸੋ ਇਸ ਸੀਜ਼ਨ ਦੀ ਪਹਿਲੀ ਜਿਹੜੀ ਆ ਮੀਂਹ ਜਿਹੜਾ ਬੁੱਧਵਾਰ ਨੂੰ ਜਿਹੜਾ ਉਹ ਪੈ ਸਕਦਾ ਆ। ਸੋ ਇਸ ਚੀਜ਼ ਦੇ ਚੱਲਦੇ, ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਵੀ ਦੋਹਰੀ ਮਾਰ ਜਿਹੜੀ ਆ ਉਹ ਕੁਦਰਤ ਦੀ ਜਿਹੜੀ ਆ ਉਹ ਉੱਥੇ ਪੈ ਸਕਦੀ ਆ। ਸੋ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਆ ਇਹਨਾਂ ਸਾਰਿਆਂ ਨੂੰ ਹੀ ਸ਼ਰਨ ਦੀ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਉਹ ਜ਼ਰੂਰਤ ਹੈਗੀ। 27,000 ਲੋਕ ਜਿਹੜੇ ਆ ਇਸ ਟਾਊਨ ਦੇ ਵਿੱਚੋਂ, ਉਹ ਤਾਂ ਸਾਰੇ ਦੇ ਸਾਰੇ ਉੱਥੋਂ ਭੱਜੇ ਆ। ਆਲੇ ਦੁਆਲੇ ਹੋਰ ਜਿਹੜੇ ਛੋਟੇ ਮੋਟੇ ਹੋਰ ਟਾਊਨ ਸੀਗੇ, ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉੱਥੇ ਹੋਇਆ ਆ। ਤੇ ਆਲਰੇਡੀ ਜਿੱਦਾਂ ਦੱਸ ਰਹੇ ਆ ਵੀ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉਹ 77 ਤੱਕ ਆਂਕੜਾ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਆ। ਸਭ ਨੂੰ ਯਾਦ ਹੋਵੇਗਾ ਜਿਹੜਾ ਪੋਰਟੋ ਰੀਕੋ ਦੇ ਵਿੱਚ ਵੀ ਬਹੁਤ ਭਾਰੀ ਨੁਕਸਾਨ ਜਿਹੜਾ ਹੋਇਆ ਸੀ ਉਦੋਂ, ਜਦੋਂ ਹਰੀਕੇਨ ਆਇਆ ਸੀ, ਉਦੋਂ ਆਂਕੜੇ ਜਿਹੜੇ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਨੇ ਬਹੁਤੇ ਵਧਣ ਨਹੀਂ ਜਿਹੜੇ ਦਿੱਤੇ ਗਏ ਸੀਗੇ, ਪਰ ਬਾਕੀ ਜਿਹੜੀਆਂ ਨਿਊਜ਼ ਏਜੰਸੀਆਂ ਰਿਪੋਰਟ ਕਰਦੀਆਂ ਸੀ ਵੀ ਕਈ 100 ਲੋਕ ਉਸ ਹਰੀਕੇਨ ਦੇ ਕਰਕੇ ਜਿਹੜੇ ਉਹ ਮਾਰੇ ਗਏ ਸੀਗੇ। ਸੋ ਸਰਕਾਰ ਨੂੰ ਵੀ ਆਪਣੀ ਇੱਕ ਹਿਸਾਬ ਦੇ ਨਾਲ ਨੱਕ ਬਚਾਉਣ ਦੀ ਜਿਹੜੀ ਆ ਉਹ ਰਹਿੰਦੀ ਆ, ਵੀ ਟਰਾਈ ਜਿਹੜੀ ਉਹ ਕਰਦੇ ਆ, ਪਰ ਬਹੁਤ ਜ਼ਿਆਦਾ ਜਿਹੜੇ ਨਾਜ਼ੁਕ ਸਥਿਤੀ ਬਣੀ ਪਈ ਆ। ਸੋ ਜਿਹੜੇ ਸਿਕਸ ਫਾਰ ਹਿਊਮੈਨਿਟੀ ਵਾਲੇ ਆ ਉਹ ਲੱਗੇ ਹੋਏ ਨੇ, ਤੇ ਜ਼ਰੂਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਜ਼ਰੂਰ ਵੱਧ ਤੋਂ ਵੱਧ ਉਹਨਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ। ਦਸ਼ਮੇਸ਼ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਾਬ ਐਲਗਰੋਵ ਵਾਲੇ ਉਹ ਕੱਲ੍ਹ ਜਿਹੜਾ ਆ ਉਹ ਲੈ ਕੇ ਉੱਥੇ ਪਹੁੰਚ ਚੁੱਕੇ ਸੀਗੇ। ਸੋ ਉਹਨਾਂ ਨੇ ਆਪਣਾ ਜਿਹੜਾ ਸਮਾਨ ਉੱਥੋਂ ਦੀਆਂ ਸੰਗਤਾਂ ਨੇ ਜਿਹੜਾ ਦਾਨ ਪੁੰਨ ਕੀਤਾ ਆ, ਉਹ ਉੱਥੋਂ ਉਹਨਾਂ ਨੇ ਪਹੁੰਚਾਇਆ ਸੀਗਾ। ਸੋ ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਸ਼ੁਕਰਾਨਾ ਅਦਾ ਕਰਦੇ ਹਾਂ। ਬਾਕੀ ਜਿਹੜਾ ਵੀ ਕੋਈ ਮਦਦ ਕਰਨਾ ਚਾਹੁੰਦਾ ਆ, ਜ਼ਰੂਰ ਜਿਹੜਾ ਆ ਉਹਨਾਂ ਨੂੰ ਸੰਪਰਕ ਕਰੋ। ਆਪੋ ਆਪਣੇ ਗੁਰੂ ਘਰਾਂ ਵਾਲਿਆਂ ਨੂੰ ਕਹੋ ਵੀ ਉਹ ਜਿਹੜੇ ਸਿਕਸ ਫਾਰ ਹਿਊਮੈਨਿਟੀ ਵਾਲੇ ਉੱਥੇ ਲੱਗੇ ਹੋਏ ਨੇ, ਉਹਨਾਂ ਨੂੰ ਜਿਹੜਾ ਆ ਉਹਨਾਂ ਦਾ ਸਾਥ ਦਿਓ, ਕਿਉਂਕਿ ਹਰ ਕੋਈ ਜਾਣਾ ਦੂਰ ਜਾ ਕੇ ਜਿਹੜਾ ਉਹ ਮਦਦ ਨਹੀਂ ਕਰ ਸਕਦਾ। ਆਪਣੀ ਲੋਕਲ ਕੁਝ ਨਾ ਕੋਈ ਜਿਹੜੀ ਚੀਜ਼ ਆ ਉਹ ਜ਼ਰੂਰ ਚਾਹੁੰਦੇ ਨੇ। ਸੋ ਜਿੱਦਾਂ ਹੁਣ ਇੱਕ ਜ਼ਰੂਰ ਚੀਜ਼ ਹੋਈ ਆ ਵੀ ਆਪਣੇ ਗੁਰਦੁਆਰਾ ਸਾਹਿਬ ਨੂੰ ਉੱਥੇ ਸ਼ੈਲਟਰ ਤੇ ਫੂਡ ਵਾਲੇ ਦੇ ਵਿੱਚ ਕਾਊਂਟ ਕੀਤਾ ਹੈ, ਤੇ ਬਾਕੀ ਗੁਰਦੁਆਰਾ ਸਾਹਿਬ ਨੂੰ ਵੀ ਉੱਥੋਂ ਦੇ ਜਿਹੜੇ ਐਮਰਜੈਂਸੀ ਵਾਲੇ ਹੈਗੇ ਉਹਨਾਂ ਨਾਲ ਕੰਟੈਕਟ ਕਰਕੇ ਉਹ ਵੀ ਆਪੋ ਆਪਣੇ ਜਿਹੜੇ ਆ ਉਹ ਖੋਲ੍ਹਣੇ ਚਾਹੀਦੇ ਨੇ, ਚਾਹੇ ਫੂਡ ਦੇ ਲਈ ਖੋਲ੍ਹਣ, ਚਾਹੇ ਜਿਹੜੇ ਆ ਸ਼ੈਲਟਰ ਦੇ ਲਈ। ਜਿਹੜੀ ਵੀ ਚੀਜ਼ ਤੁਸੀਂ ਮਦਦ ਕਰ ਸਕਦੇ ਹੋ ਕਰੋ। ਉਹ ਇਨਫੋਰਮੇਸ਼ਨ ਆਊਟ ਹੋਣੀ ਜਿਹੜੀ ਚਾਹੀਦੀ ਹੈ, ਇਕੱਲੀ ਆਪਣੀ ਕਮਿਊਨਿਟੀ ਤੱਕ ਹੀ ਨਹੀਂ, ਬਾਕੀ ਜਿਹੜੀ ਕਮਿਊਨਿਟੀ ਹੈਗੀ, ਜਿਹੜੇ ਉੱਥੇ ਲੋਕ ਆਲੇ ਦੁਆਲੇ ਹੈਗੇ ਨੇ, ਸਰਵਾਈਵਰ ਨੇ, ਵਿਕਟਮ ਨੇ, ਉਹਨਾਂ ਨੂੰ ਉੱਥੇ ਦਾ ਪਤਾ ਹੋਣਾ ਚਾਹੀਦਾ। ਸੋ ਬਿਲਕੁਲ, ਜਿੰਨੇ ਵੀ ਤੁਹਾਡੇ ਇਲੈਕਟਡ ਆਫੀਸ਼ੀਅਲ ਹੈਗੇ ਉਸ ਏਰੀਏ ਦੇ ਵਿੱਚ, ਮੇਅਰ ਆ, ਸਿਟੀ ਕੌਂਸਲ ਆ, ਕਾਂਗਰਸਮੈਨ ਆ, ਉਹਨਾਂ ਨੂੰ ਕੰਟੈਕਟ ਕਰੋ ਵੀ ਸਾਡੇ ਗੁਰੂ ਘਰ ਖੁੱਲ੍ਹੇ ਆ। ਸੋ ਬੋਗ ਰੋਡ ਗੁਰੂ ਘਰ ਵਾਲਿਆਂ ਨੂੰ, ਟੈਰਾਵੀਨਾ ਵਾਲਿਆਂ ਨੂੰ, ਇਸੇ ਤਰ੍ਹਾਂ ਇੱਧਰ ਫੇਅਰਫੀਲਡ ਵੱਲ ਖੋਲ੍ਹਣੇ ਚਾਹੀਦੇ, ਕਿਉਂਕਿ ਜਿਹੜੇ ਆਰਗੇਨਾਈਜ਼ਰਸ ਆ ਉਹ ਕਹਿੰਦੇ ਪਈ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਜਿਹੜੇ ਉੱਥੇ ਵਾਲਮਾਰਟ ਦੇ ਪਾਰਕਿੰਗ
ਪਾਰਕਿੰਗ ਲੋਟ 'ਚ ਹੈਗੇ ਆ ਉਹਨਾਂ ਨੂੰ ਸਾਨੂੰ ਇਵੈਕੂਏਟ ਕਰਨਾ ਪੈਣਾ ਆ, ਕਿਉਂਕਿ ਉਹ 10 ਮਿੰਟ ਦੀ ਦੂਰੀ ਤੇ ਹੈਗੇ ਆ ਪੈਰਾਡਾਈਜ਼ ਟਾਊਨ ਤੋਂ, ਜਿਹੜਾ ਕਿ ਸੜ ਕੇ ਤਬਾਹ ਹੋ ਗਿਆ। ਤੇ ਉਹ ਕਹਿੰਦੇ ਵੀ ਜਦੋਂ ਹੁਣ ਮੀਂਹ ਪਿਆ ਤੇ ਫਲੱਡਿੰਗ ਨਾਲ ਉਹ ਸਾਰਾ ਏਰੀਆ ਫਲੱਡ ਹੋ ਜਾਣਾ ਆ। ਸੋ ਉੱਥੇ ਉਹ ਮੂਵ ਕਰਨੇ ਹੀ ਪੈਣੇ ਆ ਲੋਕਾਂ ਨੂੰ ਅੱਜ ਕੱਲ੍ਹ 2 ਦਿਨਾਂ ਦੇ ਵਿੱਚ, ਕਿਉਂਕਿ ਬੁੱਧਵਾਰ ਨੂੰ ਮੀਂਹ ਪੈਣਾ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆਪਣੇ ਪੰਜਾਬੀ ਭੈਣ ਭਰਾ, ਆਪਣੇ ਆਪਣੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਆਪ ਨਾਲ ਰਲ ਕੇ ਜਿਹੜਾ ਆ ਇਸ ਸੇਵਾ 'ਚ ਹਿੱਸਾ ਪਾਓ। ਤੇ ਲੋਕਲ ਜਿਹੜੇ ਆ ਉੱਥੇ ਦੇ ਇਵੈਕੂਏਸ਼ਨ ਦੇ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਨਾਲ ਕੰਟੈਕਟ ਕਰੋ, ਕਿਉਂਕਿ ਆਪਣੇ ਗੁਰੂ ਘਰਾਂ 'ਚ ਉੱਥੇ ਜਗ੍ਹਾ ਬਹੁਤ ਹੈਗੀਆਂ, ਪੱਕੀ ਜਗ੍ਹਾ ਹੈਗੀ ਆ, ਸੀਮੈਂਟ ਨਾ ਹੈਗੀ ਆ, ਗ੍ਰੈਵਲ ਹੈਗਾ ਆ। ਸੋ ਉੱਥੇ ਟੈਂਟ ਵੀ ਲੱਗ ਸਕਦੇ ਹੈਗੇ ਆ। ਸੋ ਇਹ ਜ਼ਰੂਰ, ਇਹ ਸਭ ਤੋਂ ਜ਼ਿਆਦਾ ਜਿਹੜੀ ਹੈਲਪ ਦੀ ਜ਼ਰੂਰਤ ਆ। ਤੇ ਦੂਸਰਾ ਉਹਦੇ ਨਾਲ ਕੀ ਹੋਊਗਾ ਵੀ ਜਿਹੜੇ ਆਪਣੇ ਸਿੱਖ ਬਹੁਤ ਵੱਡੀ ਗਿਣਤੀ 'ਚ ਸਮਾਨ ਇਕੱਠਾ ਕਰ ਰਹੇ ਆ ਆਲ ਓਵਰ USA ਦੇ ਵਿੱਚ, ਉਹ ਫਿਰ ਗੁਰੂ ਘਰਾਂ ਨੂੰ ਹੀ ਡਿਲੀਵਰ ਕਰ ਸਕਦੇ ਹੈਗੇ ਆ ਜਿੱਥੇ ਜੋ ਸਮਾਨ ਦੀ। ਸੋ ਪਲੀਜ਼ ਪੈਸੇ ਇਕੱਠੇ ਕਰਨ ਦੀ ਕੋਈ ਗੱਲ ਨਾ ਕਰੋ, ਤੇ ਨਾ ਹੀ ਕਿਸੇ ਨੂੰ ਪੈਸੇ ਦੀ ਜਿਹੜੀ ਜ਼ਰੂਰਤ ਹੈਗੀ ਆ ਜੀ, ਸਮਾਨ ਦੀ ਜਿਹੜੀ ਜ਼ਰੂਰਤ ਹੈਗੀ। ਕਈ ਵਾਰੀ ਇੱਦਾਂ ਹੁੰਦਾ ਆ ਵੀ ਜਿਹੜਾ ਸਮਾਨ ਨਹੀਂ ਚਾਹੀਦਾ ਹੁੰਦਾ ਉਹ ਵੀ ਲਿਆਇਆ ਜਾਂਦਾ ਹੈ। ਸਿੱਖ ਕੌਮ ਦਾ ਇੱਕ ਹਿਸਾਬ ਨਾਲ ਐਫਰਟ ਤਾਂ ਕਰਦੀ ਆ, ਪਰ ਫਿਰ ਉਹ ਜਾਇਆ ਜਾਂਦਾ, ਉਹ ਬਾਅਦ ਚ ਵਿੱਚ ਉਹ ਕਿਸੇ ਜਿਹੜੇ ਯੂਜ਼ ਦੇ ਵਿੱਚ ਨਹੀਂ ਆਉਂਦਾ। ਜ਼ਰੂਰ ਪਤਾ ਕਰੋ ਵੀ ਕਿਹੜੀ ਚੀਜ਼ ਜਿਹੜੀ ਚਾਹੀਦੀ ਆ, ਤੇ ਉਹੀ ਚੀਜ਼ਾਂ ਜਿਹੜੀਆਂ ਲਿਆ ਕੇ ਜਿਹੜੀਆਂ ਦਿੱਤੀਆਂ ਜਾਣ, ਤਾਂ ਜੋ ਲੋੜਵੰਦਾਂ ਨੂੰ ਜਿਸ ਚੀਜ਼ ਦੀ ਜਿਸ ਸਮੇਂ ਜ਼ਰੂਰਤ ਆ ਉਹ ਚੀਜ਼ ਜਿਹੜੀ ਆ ਉਹ ਦਿੱਤੀ ਜਾ ਸਕੇ। ਸੋ ਜ਼ਰੂਰ ਸਿੱਖਸ ਫਾਰ ਹਿਊਮੈਨਿਟੀ ਵਾਲੇ ਜਿਹੜੇ ਵਧੀਆ ਕੰਮ ਸਾਰੇ ਜਾਣੇ ਕਰ ਰਹੇ ਨੇ, ਸਾਰੇ ਹੀ ਜਾਣੇ ਇਨਸਾਨੀਅਤ ਦੇ ਨਾਤੇ ਜਿਹੜੇ ਸਿੱਖਾਂ ਦਾ ਨਾਮ ਜਿਹੜਾ ਆ ਉਹ ਰੌਸ਼ਨ ਹੋਊਗਾ। ਇਹੋ ਜਿਹੇ ਮੌਕੇ ਦੇ ਉੱਤੇ ਇਹ ਜਿਹੜੇ ਕੋਈ ਵੀ ਮਨ ਮੁਤਾਬ ਹੁੰਦੇ ਆ ਨਾ, ਉਹਨਾਂ ਨੂੰ ਭੁਲਾ ਦੇਣਾ ਚਾਹੀਦਾ ਆ। ਹੁਣ ਆਪਾਂ ਦੇਖਿਆ ਕੈਲੀਫੋਰਨੀਆ 'ਚ ਅੱਗਾਂ ਲੱਗੀਆਂ, ਜੈਰੀ ਬਰਾਊਨ, ਗੈਵਿਨ ਨਿਊਸਮ, ਡੋਨਲਡ ਟਰੰਪ, ਸਾਰੇ ਜਾਣੇ ਇਕੱਠੇ ਹੋ ਕੇ ਜਿਹੜੇ ਗਏ ਨੇ। ਉਹਨਾਂ ਦੇ ਸਿਆਸੀ ਮਤਭੇਦ ਜਿਹੜੇ ਕੋਈ ਵੀ ਹੋਣ, ਪਰ ਜਦੋਂ ਲੋਕਾਂ ਦੀ ਗੱਲ ਆਉਂਦੀ ਹੈ ਸਾਰਿਆਂ ਨੂੰ ਜਿਹੜਾ ਇਕੱਠੇ ਹੋ ਕੇ ਚੱਲਣਾ ਪੈਂਦਾ ਆ। ਤੇ ਇਹੀ ਇੱਕ ਜਿਹੜੇ ਦ੍ਰਿਸ਼ ਆ ਉਹ ਸਾਰੇ ਜਾਣੇ ਦੇਖਣਾ ਚਾਹੁੰਦੇ ਨੇ ਵੀ ਲੋੜ ਪੈਣ ਦੇ ਉੱਤੇ, ਜਦੋਂ ਖਾਸ ਕਰਕੇ ਮਾੜੇ ਟਾਈਮ ਦੇ ਵਿੱਚ ਸਾਰੇ ਜਾਣੇ ਇਕੱਠੇ ਹੋਣ। ਚਾਹੇ ਕੋਈ ਵੀ ਗੁਰੂ ਘਰ ਆ, ਚਾਹੇ ਕੋਈ ਵੀ ਗੁਰੂ ਘਰ ਦੀ ਕਮੇਟੀ ਆ, ਸਾਰੇ ਜਾਣੇ ਇੱਕ ਸਿੱਖਾਂ ਦੇ ਨਾਂ ਹੇਠ ਜਿਹੜੇ ਉਹ ਸਾਰੇ ਜਾਣੇ ਇਕੱਠੇ ਹੋ ਕੇ ਸਿੱਖੀ ਦਾ, ਗੁਰੂ ਨਾਨਕ ਦੇਵ ਜੀ ਦਾ ਦੇਖੋ ਗੁਰਪੁਰਬ ਆ ਰਿਹਾ ਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਆਪਾਂ ਨੂੰ ਜਿਹੜੇ 3 ਅਨਮੋਲ ਬਚਨ ਜਿਹੜੇ ਆ ਉਹ ਦੇ ਕੇ ਗਏ ਨੇ, ਉਹ ਚੀਜ਼ਾਂ ਨੂੰ ਆਪਾਂ ਜਿਹੜਾ ਪਹਿਚਾਣ ਕੇ ਸਾਰਾ ਕੁਛ ਕਰੀਏ। ਤੇ ਜਿਹੜੇ ਥੋੜ੍ਹੇ ਬਹੁਤੇ ਜਿਹੜੇ ਮਾੜੇ ਮੋਟੇ ਮਨ ਮੁਤਾਬ ਆ ਉਹਨਾਂ ਤੋਂ ਗਾਂਹ ਉੱਠ ਕੇ ਸਾਰੇ ਜਾਣੇ ਇਕੱਠੇ ਹੋ ਕੇ ਇਹ ਜਿਹੜਾ ਕੰਮ ਕਰੀਏ, ਕਿਉਂਕਿ ਇਹ ਵੀ ਆਪਣੀ ਭੈਣ ਭਰਾ ਨੇ, ਤੇ ਲੋੜਵੰਦ ਦੀ ਲੋੜ ਪੈਣ ਦੇ ਉੱਤੇ ਮਦਦ ਕਰਨਾ ਇਹੀ ਜਿਹੜਾ ਸਿੱਖ ਦਾ ਇੱਕ ਫਰਜ਼ ਹੈ। ਸੋ ਬਾਕੀ ਜਿਹੜੇ ਸਾਡੇ ਦੂਰ ਦੁਰਾਡੇ ਰਹਿੰਦੇ ਆਪਣੇ ਲਿਸਨਰ ਹੈਗੇ ਆ, ਉਹ USA ਸੁਣ ਰਹੇ ਆ, ਕੋਈ ਵੀ ਡਾਕਟਰ ਪ੍ਰੋਫੈਸ਼ਨ ਦੇ ਨਾਲ ਆ, ਆਪਾਂ ਉਸ ਦਿਨ ਦੱਸਿਆ ਸੀ ਕੋਈ ਫਾਰਮਾਸਿਸਟ ਹੈਗੇ ਆ, ਜੇ ਤੁਸੀਂ ਵਲੰਟੀਅਰ ਕਰਨਾ ਚਾਹੁੰਦੇ ਆ ਉਹਨਾਂ ਦੇ ਨਾਲ ਕੰਟੈਕਟ ਕਰੋ। ਤੇ ਜੁੱਬਾ ਸਿਟੀ ਦੀਆਂ ਸੰਗਤਾਂ ਜਿਹੜੀਆਂ ਆ ਉਹ ਬਹੁਤ ਖੁੱਲ੍ਹ ਦਿਲੀਆਂ ਆ। ਆਪਾਂ ਦੇਖਿਆ ਜਦੋਂ ਆਪਾਂ ਨਗਰ ਕੀਰਤਨ ਤੇ ਜਾਂਦੇ ਸਾਨੂੰ 25-25, 30 ਫੈਮਲੀਆਂ ਕਹਿੰਦੀਆਂ ਵੀ ਸਾਡੇ ਘਰ ਰਹੋ, ਸਾਡੇ ਘਰ ਰਹੋ। ਸੋ ਰਹਿਣ ਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਤੇ ਉਹ ਇਸ ਫੀਲਡ ਦੇ ਵਿੱਚ ਵੀ ਜਿੱਦਾਂ ਹਰ ਇੱਕ ਫੀਲਡ ਦੇ ਵਿੱਚ ਕਰੋ, ਲੰਗਰ ਵਾਲਿਆਂ ਨੇ ਤਾਂ ਲੰਗਰ ਹੀ ਕਰਨਾ, ਸ਼ੈਲਟਰ ਦਾ, ਦਵਾਈਆਂ ਦਾ, ਜਿੱਥੇ ਫੂਡ ਇਕੱਠਾ ਕਰੀ ਜਾਂਦੇ ਆ, ਸੇਵਾ ਵੈਸੇ ਕਰਨੀ ਹੁੰਦੀ ਆ। ਕੋਈ ਚੀਜ਼ ਇੱਧਰੋਂ ਉੱਧਰੋਂ ਲੈ ਕੇ ਜਾਣੀ, ਉੱਥੇ ਬਜ਼ੁਰਗਾਂ ਦੀ ਗੱਲ ਸੁਣਨੀ, ਉਹਨਾਂ ਨੂੰ ਜਿਹੜੀ ਆ ਉਹ ਸਮਝਾਉਣਾ, ਸਾਰਾ ਕੁਛ ਜਿਹੜਾ ਉਹ ਕਰਨਾ। ਕਿਉਂਕਿ ਇਸ ਟਾਈਮ ਜਿਹੜੇ ਟਰੋਮੇ ਦੇ ਵਿੱਚੋਂ ਲੰਘ ਰਹੇ ਨੇ, ਸਭ ਤੋਂ ਜ਼ਿਆਦਾ ਉਹਨਾਂ ਨੂੰ ਜਿਹੜੇ ਆ ਗੱਲਬਾਤ ਦੀ ਵੀ ਜਿਹੜੀ ਨਾਲ ਦੇ ਨਾਲ ਜ਼ਰੂਰਤ ਆ। ਫੂਡ, ਰੋਟੀ, ਕੱਪੜਾ, ਮਕਾਨ ਤਾਂ ਜਿਹੜਾ ਚਾਹੀਦਾ ਹੀ ਚਾਹੀਦਾ ਆ, ਤੇ ਨਾਲ ਦੇ ਨਾਲ ਇਹ ਸਾਰੀਆਂ ਗੱਲਾਂ, ਇੱਕ ਹਿਊਮਨ ਟੱਚ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਬਹੁਤ ਜ਼ਰੂਰਤ ਆ। ਜਿੱਦਾਂ ਹਰਜੋਤ ਜੀ ਨੇ ਪਹਿਲਾਂ ਵੀ ਦੱਸਿਆ ਆ ਵੀ ਕੋਈ ਵੀ ਜਿਹੜਾ ਵਲੰਟੀਅਰ ਕਰ ਸਕਦਾ ਹੈ, ਚਾਹੇ ਉਹ ਫਾਰਮਾਸਿਸਟ ਆ, ਚਾਹੇ ਉਹ ਨਰਸ ਆ, ਚਾਹੇ ਉਹ ਡਾਕਟਰ ਆ, ਚਾਹੇ ਉਹਨਾਂ ਦੀ ਕੋਈ ਪੈਟਸ ਵਾਲੇ ਵੈਟਰਨਰੀ ਡਾਕਟਰ ਜਿਹੜੇ ਹੋਣ, ਕਿਉਂਕਿ ਕਈਆਂ ਦੇ ਪੈਟਸ ਵੀ ਜਿਹੜੇ ਹੁੰਦੇ ਆ। ਹੋਰ ਦਵਾਈਆਂ ਜਿਹੜੀਆਂ ਤੁਸੀਂ ਜਿਹੜੇ ਕਹਿ ਲਓ ਵੀ ਆਥੋਰਾਈਜ਼ਡ ਫਾਰਮਾਸਿਸਟ ਜਿਹੜੇ ਦਵਾਈਆਂ ਲਿਖ ਕੇ ਦੇ ਸਕਦੇ ਆ, ਇਹਨਾਂ ਸਾਰਿਆਂ ਦੀ ਬਹੁਤ ਜ਼ਿਆਦਾ, ਤੇ ਬਾਕੀ ਵਲੰਟੀਅਰਸ ਦੀ ਜਿਹੜੀ ਬਹੁਤ ਜ਼ਿਆਦਾ ਉੱਥੇ ਜ਼ਰੂਰਤ ਹੈਗੀ ਆ। ਸੋ ਵੱਧ ਚੜ੍ਹ ਕੇ ਜਿਹੜਾ ਉਹ ਤੁਸੀਂ ਜਿਹੜਾ ਯੋਗਦਾਨ ਪਾਓ। ਜਿਹੜੇ ਵੀ ਨੌਜਵਾਨ ਇਹਨਾਂ ਸੇਵਾਵਾਂ ਵਾਲੇ ਪਾਸੇ ਨੂੰ ਰੁਚੀ ਰੱਖਦੇ ਨੇ, ਸੋ ਜ਼ਰੂਰ ਇਹ ਮੌਕਾ ਆ ਜਾ ਕੇ ਜਿਹੜੀ ਆ ਇਹ ਸੇਵਾ ਉੱਥੇ ਜ਼ਰੂਰ ਕਰੋ। ਸੋ ਜੇ ਅੱਗ ਦੀ ਗੱਲ ਕਰਦੇ ਜਾਈਏ, ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ। ਕਹਿੰਦੇ ਵੀ ਇਸ ਅੱਗ ਦੇ ਵਿੱਚੋਂ ਜਿਹੜੇ ਬਹੁਤ ਸਾਰੇ ਹੀਰੋ ਵੀ ਜਿਹੜੇ ਨਿਕਲੇ ਹੈਗੇ ਆ। ਇੱਕ ਜਿਹੜੀ ਆ ਸਕੂਲ ਦੇ ਬੱਸ ਡਰਾਈਵਰ ਦੀ ਜਿਹੜੀ ਖਬਰ ਆ ਰਹੀ ਆ, CNN ਨੇ ਕਵਰ ਕੀਤੀ ਆ। ਕੈਬਨ ਮੈਕੇ ਨਾਮ ਦਾ ਇਹ ਡਰਾਈਵਰ ਜਿਹੜਾ ਆ, ਕਹਿੰਦੇ ਵੀ 2 ਦਰਜਨ ਦੇ ਕਰੀਬ ਜਿਹੜੇ ਸਕੂਲ ਦੇ ਬੱਚੇ ਸੀ, ਇੱਕ ਐਲੀਮੈਂਟਰੀ ਸਕੂਲ ਦੇ, ਉਹਨਾਂ ਦੇ ਪੇਰੈਂਟਸ ਉੱਥੇ ਤੱਕ ਪਹੁੰਚ ਨਹੀਂ ਸਕੇ ਬੱਚਿਆਂ ਨੂੰ ਚੱਕਣ ਦੇ ਲਈ, ਕਿਉਂਕਿ ਇੰਨੀ ਹਫੜਾ ਦਫੜੀ ਮਚ ਗਈ, ਅੱਗ ਲੱਗ ਗਈ, ਸੜਕਾਂ ਬੰਦ ਹੋ ਗਈਆਂ।
ਤੇ ਉਸ ਬੱਸ ਦਾ ਡਰਾਈਵਰ ਤੇ 2 ਸਕੂਲ ਦੇ ਟੀਚਰ ਜਿਹੜੇ ਆ ਪੌਂਡੇਰੋਸਾ ਐਲੀਮੈਂਟਰੀ ਸਕੂਲ ਦੱਸਿਆ ਇਹਦਾ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਪੈਰਾਡਾਈਜ਼ ਦੇ ਵਿੱਚ, ਤੇ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਨਾਲ ਲੈ ਕੇ ਉਹ ਬੱਸ ਲੈ ਕੇ ਚੱਲ ਪਏ। ਕਹਿੰਦੇ ਵੀ ਬੱਸ ਦੇ ਵਿੱਚ ਵੀ ਧੂੰਆਂ ਭਰ ਗਿਆ ਪੂਰਾ, ਤੇ ਜਿਹੜਾ ਡਰਾਈਵਰ ਸੀ ਤੇ ਇੱਕ ਹੋਰ ਟੀਚਰ ਸੀ ਉਹਨਾਂ ਨੇ ਆਪਣੀਆਂ ਕਮੀਜ਼ਾਂ ਪਾੜ ਕੇ ਜਿਹੜੇ ਕੱਪੜੇ ਤੇ ਪਾਣੀ ਦੇ ਵਿੱਚ ਡੁਬੋ ਕੇ ਬੱਚਿਆਂ ਦੇ ਨੱਕਾਂ ਦੇ ਨਾਲ ਬੰਨ੍ਹ ਕੇ ਜਿਹੜੇ ਉੱਥੋਂ ਕੱਢਿਆ, ਤੇ ਉਹ ਉਹਨਾਂ ਨੂੰ ਜਿਹੜਾ ਹੁਣ ਹੀਰੋ ਗਿਣਿਆ ਜਾ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਡਰਾਈਵਰ ਤੇ ਟੀਚਰਸ ਹੈਗੇ ਆ ਉਹਨਾਂ ਨੇ 2 ਦਰਜਨ ਦੇ ਕਰੀਬ ਬੱਚਿਆਂ ਨੂੰ ਉੱਥੋਂ ਬਚਾਇਆ, ਕਿਉਂਕਿ ਉਹਨਾਂ ਦੇ ਪੇਰੈਂਟਸ ਉੱਥੇ ਤੱਕ ਪਹੁੰਚ ਹੀ ਨਹੀਂ ਸਕੇ। ਸੋ ਬਹੁਤ ਸਾਰੇ ਜਿਹੜੇ ਹੀਰੋ ਆ ਉਹਨਾਂ ਨੇ, ਇੱਕ ਦਿਨ ਮੈਂ ਪਿਛਲੇ ਵੀਕ ਆਪਾਂ ਨਰਸ ਦੀ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਉਹ ਜਿਹੜੀ ਨਰਸ ਸੀ ਉਹਨ ਇੰਨੇ ਪੇਸ਼ੈਂਟਸ ਜਿਹੜੇ ਉੱਥੋਂ ਕੱਢੇ ਤੇ ਉਹਦੀ ਆਪਣੀ ਕਾਰ ਵੀ ਸੜ ਗਈ, ਤੇ ਫਿਰ ਟੋਯੋਟਾ ਵਾਲਿਆਂ ਨੇ ਉਹਨੂੰ ਜਿਹੜਾ ਇੱਕ ਪਿਕਅਪ ਜਿਹੜਾ ਫ੍ਰੀ ਡੋਨੇਟ ਕੀਤਾ ਹੈਗਾ ਬ੍ਰੈਂਡ ਨਿਊ। ਸੋ ਇਸ ਜਿਹੜਾ ਨੈਚੁਰਲ ਡਿਜ਼ਾਸਟਰ ਆ, ਦੇਖੋ ਇਹਦੇ ਵਿੱਚ ਕਿਸੇ ਦਾ ਧਰਮ ਨਹੀਂ, ਕੋਈ ਕੁਛ ਨਹੀਂ ਦੇਖਦਾ ਵੀ ਕਿਸ ਤਰ੍ਹਾਂ ਇੱਕ ਦੂਜੇ ਦੀ ਹੈਲਪ ਦੇ ਲਈ ਇਨਸਾਨੀਅਤ ਦੇ ਤੌਰ ਦੇ ਉੱਤੇ ਜਿਹੜੇ ਲੋਕ ਆ ਉਹ ਨਿਕਲੇ ਹੈਗੇ ਆ। ਜੀ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਗੱਲਾਂ ਬਾਤਾਂ ਦਾ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ, ਇਨ ਹਾਊਸ ਫਾਈਨੈਂਸਿੰਗ, 0 ਡਾਊਨ ਜਾਂ ਲੋ ਡਾਊਨ ਤੇ ਵੀ, ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ, 100% ਕਸਟਮਰ ਸੈਟੀਸਫੈਕਸ਼ਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਸੀਂ ਯੂਜ਼ਡ ਟਰੱਕ ਟ੍ਰੇਲਰ ਬਿਲਕੁਲ ਨਵੇਂ ਵਰਗਾ ਖਰੀਦਣਾ ਚਾਹੁੰਦੇ ਹੋ ਤਾਂ ਕਾਲ 866 252 8781 866 252 8781 Pride Truck Sales। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ, ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ, ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ, ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ, ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ, ਜਿਨ੍ਹਾਂ ਨੂੰ ਤਜਰਬਾ ਹੈ 11 ਸਾਲ ਦਾ, ਸੈਕਰਾਮੈਂਟੋ, ਸਨ ਵਾਕਿਨ, ਐਲਡੋਰਾਡੋ, ਯੋਲੋ ਅਤੇ ਪਲੇਸਰ ਕਾਉਂਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀਆਂ ਖਰੀਦਣ ਜਾਂ ਵੇਚਣ ਲਈ ਗੱਲ ਕਰ ਸਕਦੇ ਹੋ ਪ੍ਰਭਜੋਤ ਸਿੰਘ WST ਪ੍ਰਾਪਰਟੀਜ਼ ਇੰਕ ਵਾਲਿਆਂ ਨਾਲ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 9169268000 916 926 8000 DRE ਨੰਬਰ 02017889। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500।
ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਆਪਾਂ ਅੱਗਾਂ ਦੀ ਗੱਲ ਕਰਦੇ ਸੀ, ਉੱਥੇ ਵਲੰਟੀਅਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਮਾਨ ਨਾਲੋਂ ਵੀ, ਅਤੇ ਵਲੰਟੀਅਰ ਵੀ ਉਹੀ ਜਾਣ ਜਿਹੜੇ ਹੈਲਥ ਪੱਖੋਂ ਸਟਰੋਂਗ ਹੈਗੇ ਆ, ਕਿਉਂਕਿ ਉਹ ਜਿਹੜਾ ਉੱਥੇ ਦਾ ਏਰੀਆ ਹੈਗਾ ਆ, ਉੱਥੇ ਜਿਹੜੀ ਏਅਰ ਕੁਆਲਿਟੀ ਆ ਉਹ ਅੱਜ ਦੀ ਡੇਟ ਦੇ ਵਿੱਚ ਵੀ ਹੈਜ਼ਰਡਸ ਹੈਗੀ ਆ ਜੀ। ਬਿਲਕੁਲ, ਕਿਉਂਕਿ ਅੱਗ ਲਗਾਤਾਰ ਉੱਥੇ ਏਰੀਆ ਐਸ਼ਿਸ ਜਿਹੜੀ ਆ, ਸਵਾਹ ਰਾਖ ਜਿਹੜੀ ਆ ਉੱਥੇ ਘੁਲੀ ਹੋਈ ਆ ਹਵਾ 'ਚ, ਅਤੇ ਸਾਹ ਲੈਣ ਦੀ ਜ਼ਰੂਰ ਦਿੱਕਤ ਹੈਗੀ ਆ। ਅਤੇ ਜ਼ਰੂਰ ਵੱਧ ਤੋਂ ਵੱਧ ਲੋਕ ਜਿਹੜੇ ਉੱਥੇ ਜਾਣ, ਜਿੱਦਾਂ ਵੀ ਜਿਹੜੀ ਉਹ ਵੱਧ ਤੋਂ ਵੱਧ ਮਦਦ ਕਰ ਸਕਦੇ। ਜਿਹੜੇ ਨਹੀਂ ਪਹੁੰਚ ਸਕਦੇ, ਮਦਦ ਕਰਨਾ ਚਾਹੁੰਦੇ, ਉਹ ਹੋਰ ਤਰੀਕੇ ਨਾਲ ਆਪਣੇ ਹਿਸਾਬ ਨਾਲ ਮਦਦ ਕਰਨ, ਪਰ ਜਿਨ੍ਹਾਂ ਕੋਲ ਸਮਾਂ ਹੈਗਾ ਆ ਅਤੇ ਉਹ ਜ਼ਰੂਰ ਕੱਢਣ, ਚਾਹੇ 1 ਦਿਨ ਦੇ ਲਈ, ਚਾਹੇ 2 ਦਿਨ ਦੇ ਲਈ, ਚਾਹੇ ਕੁਛ ਘੰਟਿਆਂ ਦੇ ਲਈ, ਜਿੰਨਾ ਚਿਰ ਵਾਸਤੇ ਵੀ ਤੁਸੀਂ ਜਾ ਸਕਦੇ ਹੋ। ਤੁਹਾਨੂੰ ਸਾਰਿਆਂ ਨੂੰ ਅਸੀਂ ਬੇਨਤੀ ਉਹ ਕਰਦੇ ਹਾਂ ਵੀ ਜ਼ਰੂਰ ਉੱਥੇ ਵਲੰਟੀਅਰ ਜਿਹੜੀ ਮਦਦ ਆ ਉਹ ਕਰਨ ਦੇ ਲਈ ਤੁਸੀਂ ਪਹੁੰਚੋ, ਅਤੇ ਇਹ ਜਿਹੜਾ ਕੰਮ ਆ ਕਰੋ। ਉੱਥੇ ਬਹੁਤ ਜ਼ਿਆਦਾ ਜਿਹੜੇ ਵਲੰਟੀਅਰ ਦੀ ਜ਼ਰੂਰਤ ਆ। ਸਮਾਨ ਕਾਫੀ ਕਹਿੰਦੇ ਉੱਥੇ ਪਹੁੰਚਿਆ ਵੀ ਹੋਇਆ ਆ। ਜਿਹੜੀ ਜ਼ਰੂਰਤ ਹੋਊਗੀ ਉਹ ਦੱਸੀ ਵੀ ਜਾਣਗੇ ਤੁਹਾਨੂੰ ਸਾਰਿਆਂ ਨੂੰ ਵੀ ਜਦੋਂ ਜਿਹੜੀ ਚੀਜ਼ ਚਾਹੀਦੀ ਆ। ਪਰ ਉੱਥੇ ਵੰਡਣ ਦੇ ਲਈ, ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ, ਹੋਰ ਕਈ ਜਿਹੜੇ ਕੰਮ ਆ ਜਦੋਂ ਇੱਦਾਂ ਦੀ ਤਰਾਸਦੀ ਹੁੰਦੀ ਆ ਉਦੋਂ ਕਰਨ ਦੇ ਲਈ ਵਲੰਟੀਅਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ। ਅਤੇ ਵਾਲਮਾਰਟ ਵਾਲੇ ਨੂੰ ਲੈ ਕੇ ਹਰਜੋਤ ਸਿੰਘ ਜੀ ਮਸਲਾ ਇਹ ਵੀ ਇੱਕ ਬਣਿਆ ਪਿਆ। ਕਈ ਜਿਹੜੇ ਲੋਕ ਵਾਲਮਾਰਟ ਵਾਲੇ ਉੱਥੇ ਆਲੇ ਦੁਆਲੇ ਰਹਿ ਰਹੇ ਆ ਨਾ, ਉਹਨਾਂ ਕੈਂਪ ਕਰਕੇ, ਉਹ ਜਾਣਾ ਨਹੀਂ ਚਾਹੁੰਦੇ ਉੱਥੋਂ। ਉਹ ਇਸ ਕਰਕੇ ਬੜੀ ਸਮੱਸਿਆ। ਇਹ ਕਹਿੰਦੇ ਆ ਵੀ ਤੁਸੀਂ ਇੱਥੋਂ ਚਲੇ ਜਾਓ, ਇਹ ਜਿਹੜੀ ਸਿਚੁਏਸ਼ਨ ਜਿਹੜੀ ਇੱਥੇ ਹੋਰ ਖਤਰਨਾਕ ਬਣ ਸਕਦੀ ਆ। ਪਰ ਆਈ ਥਿੰਕ ਜਦੋਂ ਬੰਦਾ ਟਰੋਮੇ 'ਚ ਹੁੰਦਾ, ਉਹ ਆਪਣੇ ਘਰ ਦੇ ਦੂਰੋਂ ਜਿਹੜਾ ਜਾਣਾ ਨਹੀਂ ਚਾਹੁੰਦਾ ਹੁੰਦਾ, ਉਹਨੂੰ ਹੁੰਦਾ ਹੈ ਵੀ ਆਪਾਂ ਲਾਗੇ ਰਹੀਏ। ਸੋ ਇਹ ਇੱਕ ਜਿਹੜਾ ਕਾਰਨ ਜਿਹੜਾ ਜ਼ਰੂਰ ਉੱਥੇ ਹਰਜੋਤ ਸਿੰਘ ਜੀ ਬਣਿਆ ਪਿਆ ਆ। ਪਰ ਜੇ ਅਚਾਨਕ ਜਿੱਦਾਂ ਹੁਣ ਮੀਂਹ ਦੇ ਅਸਾਰ ਵੀ 4 ਤੋਂ 6 ਇੰਚ ਤੱਕ ਮੀਂਹ ਪੈ ਸਕਦਾ ਆ, ਫਿਰ ਅਚਾਨਕ ਉੱਥੋਂ ਜਿਹੜੇ ਭੱਜ-ਦੜ ਮਚੂਗੀ ਤਾਂ ਫਿਰ ਪ੍ਰੋਬਲਮ ਆਊਗੀ। ਬਾਕੀ ਕਈ ਚਰਚਾਂ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਵਾਲੇ, ਹੋਰ ਜਿਹੜੇ ਉੱਥੋਂ ਦੀ ਲੋਕਲ ਕਮਿਊਨਿਟੀ ਖਾਸ ਕਰਕੇ ਚੀਕੋ ਦੀ, ਉਹਨਾਂ ਨੇ ਬਹੁਤ ਜਿਹੜੇ ਆਪਣੇ ਖੁੱਲ੍ਹੇ ਦਿਲ ਕੀਤੇ ਆ, ਗਰਾਜ ਖੋਲ੍ਹੇ ਨੇ, ਆਪਣੇ ਰੂਮਸ ਜਿਹੜੇ ਐਕਸਟਰਾ ਨੇ ਉਹ ਖੋਲ੍ਹੇ ਨੇ, ਲੋਕਾਂ ਨੂੰ ਉੱਥੇ ਰੱਖ ਰਹੇ ਨੇ, ਹੌਟ ਮੀਲਸ ਜਿਹੜੇ ਉਹ ਦੇ ਰਹੇ ਨੇ। ਸੋ ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਵੀ ਜਿਸ ਤਰੀਕੇ ਦੇ ਨਾਲ ਉੱਥੇ ਮਦਦ ਕਰ ਰਿਹਾ ਆ। ਬਾਕੀ ਆਪਣੀ ਅਸੀਂ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਵੀ ਉਸ ਦੇ ਇਰਦ ਗਿਰਦ ਰਹਿੰਦੇ ਆ, ਮਨ ਦੇ ਵਿੱਚ ਭਾਵਨਾ ਆ, ਸੇਵਾ ਕਰਨਾ ਚਾਹੁੰਦੇ ਹੋ, ਅਤੇ ਜ਼ਰੂਰ ਜਾ ਕੇ ਉੱਥੇ ਵਲੰਟੀਅਰ ਕਰੋ। ਕਿਸੇ ਵੀ ਤਰੀਕੇ ਦਾ ਜਿਹੜਾ ਕੰਮ ਉੱਥੇ ਜਿਹੜਾ ਤੁਸੀਂ ਹੈਲਪ ਕਰ ਸਕਦੇ ਹੋ ਜਾ ਕੇ ਜ਼ਰੂਰ। ਬਿਲਕੁਲ, ਜਿਹੜੇ ਉਸ ਏਰੀਏ ਦੇ ਵਿੱਚ ਰਹਿੰਦੇ ਆ 50-60 ਮੀਲ ਦੇ ਆਲੇ ਦੁਆਲੇ, ਤੁਸੀਂ ਕਦੇ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਸਕਦੇ ਆ, ਅਤੇ ਅਸੀਂ ਉਸੇ ਟਾਈਮ ਹੀ ਜਿਹੜਾ ਆ ਉਹ ਨਿਊਜ਼ ਨੂੰ ਬਰੋਡਕਾਸਟ ਕਰ ਸਕਦੇ ਹਾਂ ਵੀ ਇੱਥੇ ਆਹ ਜ਼ਰੂਰਤ ਆ, ਕਿਉਂਕਿ 1470 AM ਸੈਕਰਾਮੈਂਟੋ ਏਰੀਆ ਅਤੇ 1450 AM ਯੂਬਾ ਸਿਟੀ ਏਰੀਆ, ਉਹ ਸਾਰਾ ਏਰੀਆ ਕਵਰ ਕਰਦੇ ਹੈਗੇ ਆ, ਤਾਂ ਕਿ ਇਮੀਡੀਏਟ ਇਨਫੋਰਮੇਸ਼ਨ ਵਿਦ ਇਨ ਸੈਕਿੰਡਸ ਦੇ ਵਿੱਚ ਉੱਥੇ
ਪਹੁੰਚ ਜਾਏ। ਸੋ ਇਸੇ ਤਰ੍ਹਾਂ ਜੇ ਸਦਰਨ ਕੈਲੀਫੋਰਨੀਆ ਦੀ ਅੱਗ ਦੀ ਵੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਉੱਥੇ ਵੀ ਜਿਹੜਾ ਬਹੁਤ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਹੈਗਾ ਆ। 96,000 ਏਕੜ ਦੇ ਕਰੀਬ ਉੱਥੇ ਜਿਹੜੀਆਂ ਅੱਗਾਂ ਦੇ ਵਿੱਚ ਉਹ ਭੇਂਟ ਚੜ੍ਹ ਗਏ ਹੈਗੇ ਆ। 1130 ਸਟਰਕਚਰਸ ਸੜ ਕੇ ਤਬਾਹ ਹੋ ਗਈਆਂ। ਇਹ ਮੈਲਬੂ ਦਾ ਏਰੀਆ ਸੀ, ਬਹੁਤ ਰਿਚ ਏਰੀਆ, ਕਾਫੀ ਵੱਡੇ ਵੱਡੇ ਮਕਾਨ ਹੈਗੇ ਆ, ਬਹੁਤੇ ਫਿਲਮ ਐਕਟਰਸ ਦੇ ਹੈਗੇ ਆ, ਕਿਉਂਕਿ ਉੱਥੇ ਜਿਹੜੀਆਂ ਮੂਵੀ ਸ਼ੂਟਿੰਗਸ ਵਗੈਰਾ ਕਰਦੇ ਆ। ਬਹੁਤ ਸਾਰੇ ਜਿਹੜੇ ਐਨੀਮਲਸ ਆ, ਪਸ਼ੂ ਆ, ਉਹ ਮਾਰੇ ਗਏ ਆ, ਕਿਉਂਕਿ ਉਹਨਾਂ ਨੇ ਘੋੜੇ ਰੱਖੇ ਹੋ ਸੀ, ਉਹ ਫਿਰ ਕੱਢ ਨਹੀਂ ਸਕੇ। 88% ਦੇ ਕਰੀਬ ਜਿਹੜੀ ਆ ਉਹ ਕੰਟੇਨਡ ਹੋ ਗਈ ਆ ਫਾਇਰ। ਉੱਧਰ ਜਿਹੜੀ ਇਹ ਫੋਰੈਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਦੇ ਵਿੱਚ। ਸੋ ਲੱਗਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੀ ਅੱਗ ਆ ਉੱਥੇ ਕੰਟਰੋਲ 'ਚ ਹੋ ਜਾਊਗੀ। ਹੁਣ ਜਿਹੜੇ ਉੱਥੇ ਇਵੈਕੂਏਸ਼ਨ ਆਰਡਰ ਸੀਗੇ ਸਦਰਨ ਕੈਲੀਫੋਰਨੀਆ 'ਚ, ਉਹਨਾਂ ਨੂੰ ਉਠਾ ਲਿਆ ਗਿਆ ਹੈਗਾ ਆ। ਸੋ ਲੋਕ ਜਿਹੜੇ ਆ ਵਾਪਸ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਹੋ ਗਏ ਹੈਗੇ ਆ। ਦੇਖ ਰਹੇ ਆ ਵੀ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਹੈਗਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੇ ਵੀ ਆਪਣੇ ਆਫਿਸਰਸ ਲੋਕਲ ਜਿਹੜੇ ਆ ਉਹ ਸੈਟਅਪ ਕੀਤੇ ਹੋਏ ਹੈਗੇ ਆ। ਚੀਕੋ ਏਰੀਏ ਦੇ ਵਿੱਚ ਵੀ ਇਸੇ ਤਰ੍ਹਾਂ, ਲਾਸ ਐਂਜਲਸ ਏਰੀਏ ਦੇ ਵਿੱਚ ਵੀ। ਸੋ ਜਿਹੜੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਵੀ ਅੱਗ ਦੇ ਰਿਲੀਫ ਦੇ ਲਈ ਜਿੱਦਾਂ ਦਾ ਵੀ ਨੁਕਸਾਨ ਹੋਇਆ, ਜਾਨੀ ਮਾਲੀ ਹੋਰ ਸਾਰਿਆਂ ਦੀ ਹੈਲਪ ਕਰਨ ਦੇ ਲਈ ਤਾਂ ਪੂਰੀ ਜਿਹੜੀ ਹਰ ਇੱਕ ਬੰਦਾ ਜਿਹੜਾ ਉੱਥੇ ਲੱਗਾ ਹੋਇਆ ਹੈਗਾ ਆ। ਆਪਣੇ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਲੱਗੇ ਆ। ਆਪਾਂ ਤੁਹਾਨੂੰ ਦੱਸੇ ਚੁੱਕੇ ਹਾਂ ਵੀ ਲਗਭਗ ਕੈਲੀਫੋਰਨੀਆ ਦੇ ਸਾਰੇ ਗੁਰੂ ਘਰਾਂ 'ਚ ਹੀ ਕੋਈ ਨਾ ਕੋਈ ਜਿਹੜਾ ਇਸ ਇਸ਼ੂ ਦੇ ਉੱਤੇ ਕੰਮ ਕਰ ਰਿਹਾ ਹੈਗਾ ਆ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਖਬਰ ਹਰਜੀਤ ਸਿੰਘ ਜੀ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਿਹੜੇ ਡੈਮੋਕ੍ਰੇਟ ਸੈਨੇਟਰਸ ਹੈਗੇ ਨੇ ਇਸ ਟਾਈਮ, ਉਹਨਾਂ ਨੇ ਜਿਹੜੇ ਅਟਾਰਨੀ ਜਨਰਲ ਦੇ ਜਿਹੜੇ ਕਾਰਜਕਾਰੀ ਜਿਹੜੇ ਅਟਾਰਨੀ ਜਨਰਲ ਲਾਏ ਗਏ ਨੇ ਵਿਟਕਰ, ਉਹਨਾਂ ਦੀ ਅਪੁਆਇੰਟਮੈਂਟ ਨੂੰ ਲੈ ਕੇ ਜਿਹੜਾ ਆ ਉਹਨਾਂ ਨੇ ਸੂ ਕਰ ਦਿੱਤਾ ਆ। 3 ਡੈਮੋਕ੍ਰੇਟ ਸੈਨੇਟਰਸ ਜਿਹੜੇ ਉਹਨਾਂ ਨੇ ਲਾਸੂਟ ਫਾਈਲ ਕੀਤਾ ਆ ਅੱਜ ਸੋਮਵਾਰ ਨੂੰ। ਜਿਹੜੇ ਜਨਰਲ ਮੈਥਿਊ ਵਿਟਕਰ ਹੈਗੇ ਆ, ਉਹਨਾਂ ਦੀ ਅਪੁਆਇੰਟਮੈਂਟ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਇਹ ਗੈਰ ਸੰਵਿਧਾਨਕ ਆ, ਅਤੇ ਇਹਨਾਂ ਨੇ ਅੱਜ ਇੱਕ ਫੈਡਰਲ ਜੱਜ ਦੇ ਮੂਹਰੇ ਜਿਹੜੀ ਅਪੀਲ ਕੀਤੀ ਆ ਵੀ ਇਹਨਾਂ ਨੂੰ ਜਿਹੜਾ ਰਿਮੂਵ ਕੀਤਾ ਜਾਵੇ। ਕਨੈਟੀਕਟ ਦੇ ਸੈਨੇਟਰ ਰਿਚਰਡ ਬਲੂਮੈਂਥਲ, ਮੇਜ਼ੀ ਹਰਾਨੋ ਹਵਾਈ ਤੋਂ, ਅਤੇ ਸ਼ੈਲਡਨ ਵਾਈਟ ਹਾਊਸ ਰੋਡ ਆਈਲੈਂਡ 'ਤੇ ਇਹਨਾਂ ਨੇ ਜਿਹੜੇ ਆ ਇਹ ਫੈਡਰਲ ਕੋਰਟ ਦੇ ਵਿੱਚ ਅਪੀਲ ਦਾਖਲ ਕੀਤੀ ਆ। ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ। ਉੱਦਾਂ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਆਪਣੀ ਇੰਟਰਵਿਊ ਦੇ ਵਿੱਚ ਜ਼ਰੂਰ ਇਹ ਗੱਲ ਆਖੀ ਸੀ ਵੀ ਕਹਿੰਦੇ ਵੀ ਉਹਨਾਂ ਨੂੰ ਨਹੀਂ ਪਤਾ ਵੀ ਵਿਟਕਰ ਦਾ ਜਿਹੜਾ ਆ ਕਿਸ ਤਰੀਕੇ ਦਾ ਜਿਹੜਾ ਪ੍ਰਬੰਧ ਹੈਗਾ ਆ, ਵੀ ਉਹ ਕੀ ਸੋਚਦੇ ਹੈਗੇ ਨੇ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਨੂੰ ਲੈ ਕੇ। ਅਤੇ ਜੇ ਉਹ ਉਹਦੇ ਖਿਲਾਫ ਜਾਣਗੇ ਜਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਇਸ ਪੂਰੇ ਕੇਸ ਦੇ ਵਿੱਚੋਂ ਜਿਹੜਾ ਉਹ ਬਾਹਰ ਰਹਿਣਗੇ। ਅਤੇ ਪਰ ਉੱਦਾਂ ਇਹ ਸਭ ਨੂੰ ਪਤਾ ਆ ਵੀ ਉਹਨਾਂ ਨੇ ਅਟਾਰਨੀ ਜਨਰਲ ਜਿਹੜਾ ਆ ਇਹਨਾਂ ਨੂੰ ਬਣਾਇਆ ਹੀ ਇਸ ਕਰਕੇ ਆ ਕਿਉਂਕਿ ਉਹ ਸ਼ੁਰੂ ਤੋਂ ਹੀ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਦੇ ਅਗੇਂਸਟ ਜਿਹੜਾ ਉਹ ਰਹੇ ਨੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸਾਨੂੰ ਕਾਲਸ ਵੀ ਆ ਰਹੀਆਂ, ਆਪਾਂ ਟਰਾਈ ਕਰਾਂਗੇ ਜੇ ਕਿਸੇ ਨੇ ਕੋਈ ਅਪਡੇਟ ਦੇਣੀ ਹੋਈ ਜਾਂ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। 408 272 5200 ਤੇ ਕਾਲ ਕਰ ਸਕਦੇ ਹੋ। ਸਾਡੇ ਕੋਲ ਕੁਛ ਕੁ ਮਿੰਟਾਂ ਦਾ ਹੀ ਸਮਾਂ ਆ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕ੍ਰਿਸ ਵਾਟਸ ਆ, ਜਿਨ੍ਹਾਂ ਨੇ ਪਿਛਲੇ ਕੁਝ ਮਹੀਨੇ ਪਹਿਲਾਂ ਆਪਣੀ ਵਾਈਫ ਤੇ 2 ਬੱਚੀਆਂ ਦਾ ਜਿਹੜਾ ਕਤਲ ਕਰ ਦਿੱਤਾ ਸੀ, ਉਹਦੇ ਸੰਬੰਧ ਦੇ ਵਿੱਚ ਅੱਜ ਕੋਲੋਰਾਡੋ ਦੇ ਜੱਜ ਜਿਹੜੇ ਆ ਕ੍ਰਿਸ ਵਾਟਸ, ਉਹਨਾਂ ਨੇ ਜਿਹੜੀਆਂ 3 ਲਾਈਫ ਟਰਮ ਇੰਪ੍ਰਿਜ਼ਨਮੈਂਟ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਹੈਗੀਆਂ ਆ। ਜੱਜ ਮਾਰਸੈਲੋ ਕੋਪੋ ਨੇ ਕਿਹਾ ਆ, ਉਹ 17 ਸਾਲਾਂ ਤੋਂ ਇਸ ਬੈਂਚ ਦੇ ਉੱਤੇ ਆ। ਉਹ ਕਹਿੰਦੇ ਵੀ ਇੱਦਾਂ ਦਾ ਘਿਨਾਉਣਾ ਕਤਲ ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ ਵੀ ਕਿਸੇ ਬੰਦੇ ਨੇ ਆਪਣੀ ਹੀ ਵਾਈਫ ਤੇ 2 ਬੱਚੀਆਂ ਦਾ ਜਿਹੜਾ ਕਤਲ ਕੀਤਾ ਹੋਵੇ। ਸੋ ਉਹ ਵੀ ਬੜੀ ਬੇਰਹਿਮੀ ਦੇ ਨਾਲ। ਸੋ ਉਸ ਨੂੰ ਦੇਖਦੇ ਹੋਏ ਕੋਲੋਰਾਡੋ ਦੇ ਇਸ ਜੱਜ ਨੇ ਜਿਹੜਾ ਇਹ ਕਾਤਲ ਸੀ, ਇਹਨੂੰ 3 ਲਾਈਫ ਪ੍ਰਿਜ਼ਨ ਦੀ ਜਿਹੜੀ ਆ ਸਜ਼ਾ ਦਿੱਤੀ ਹੈਗੀ ਆ। ਜੀ। ਇੱਕ ਕਾਲਰ ਆਪਣੇ ਨਾਲ ਜੁੜੇ ਨੇ ਕਾਰਨਿੰਗ ਤੋਂ, ਉਹ ਦੱਸਣਾ ਚਾਹੁੰਦੇ ਨੇ ਜਿਹੜੇ ਇਹ ਐਫਰਟਸ ਜਿਹੜੇ ਚੱਲ ਰਹੇ ਨੇ ਇਸ ਟਾਈਮ ਰਾਹਤ ਕਾਰਜ, ਉਹਨਾਂ ਦੇ ਸੰਬੰਧ ਦੇ ਵਿੱਚ। ਕੁਲਦੀਪ ਜੀ, ਜੀ ਆਇਆਂ ਨੂੰ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਮੈਂ ਵੀਰ ਜੀ ਅਪਡੇਟ ਦੇਣਾ ਚਾਹੁੰਦਾ ਸੀ ਵੀ ਆਪਣੇ ਸਿੱਖ ਕਮਿਊਨਿਟੀ ਤੇ ਆਪਣੇ ਅਮਰੀਕਨ ਕਮਿਊਨਿਟੀ ਵੱਲੋਂ ਰਲ ਕੇ ਇੱਕ ਆਪਣਾ ਹਾਲ ਖੋਲ੍ਹਿਆ ਆ ਉੱਥੇ ਲਾਸ ਮਨੀਲੋਸ ਦੇ ਵਿੱਚ। ਆਪਣੇ ਪਿਛਲੇ ਸਾਲ ਦੇ ਜਿਹੜੇ ਮੇਅਰ ਆ ਹਰਦੀਪ ਸਿੰਘ ਜੀ ਆਪਣੇ
ਉਹਨਾਂ ਨੇ ਰਲ ਕੇ ਤੇ ਉਹਦੇ ਵਿੱਚ ਆਪਾਂ ਫੂਡ ਐਵਰੀਥਿੰਗ ਮਤਲਬ ਸਭ ਕੁਝ ਉੱਥੇ ਰੱਖ ਰਹੇ ਹਾਂ ਤੇ ਸਪਲਾਈ ਵੀ ਕਰਦੇ ਪਏ ਹਾਂ। ਔਰ ਆਰਵੀ ਪਾਰਕ ਜਿਹਦਾ ਕੋਈ ਆਪਾਂ ਚਾਰਜ ਨਹੀਂ ਕਰਦੇ ਤੇ ਸ਼ਾਵਰ ਐਵਰੀਥਿੰਗ ਉੱਥੇ ਅਵੇਲੇਬਲ ਆ। ਕਾਰਨਿੰਗ ਦੇ ਵਿੱਚ ਕਾਰਨਿੰਗ ਦੇ ਨਾਲ ਹੀ ਲਾਸ ਮਨੀਲੋ ਹੈਗਾ ਜੀ, ਛੋਟਾ ਜਿਹਾ ਟਾਊਨ ਹੈ ਜੀ। ਉੱਥੇ ਕੋਈ ਹੋਰ ਕਿਸੇ ਤਰ੍ਹਾਂ ਦੀ ਜ਼ਰੂਰਤ ਹੈਗੀ ਆ ਕਿਸੇ ਸਮਾਨ ਦੀ, ਤਾਂ ਕਿ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਉਹ ਫਿਰ ਤੁਹਾਨੂੰ ਕੰਟੈਕਟ ਕਰ ਦੇਣ ਤੇ ਨਾਲ ਆਪਣਾ ਤੁਸੀਂ ਨੰਬਰ ਵੀ ਦੇ ਦਿਓ। ਮੈਨੂੰ ਪਤਾ ਵੀ ਜਦੋਂ ਰੈਡਿੰਗ ਦੇ ਵਿੱਚ ਵੀ ਅੱਗਾਂ ਲੱਗੀਆਂ ਸੀ ਉਦੋਂ ਵੀ ਤੁਹਾਡੀ ਜਿਹੜੀ ਛੋਟੀ ਜਿਹੀ ਕਮਿਊਨਿਟੀ ਕਾਰਨਿੰਗ ਨੇ ਕਾਫੀ ਸਾਥ ਦਿੱਤਾ ਸੀ। ਹਾਂਜੀ, ਅਸੀਂ ਮਤਲਬ ਫੂਡ ਦਾ ਸਭ ਕੁਝ ਆਪਾਂ ਨੂੰ ਮਿਲ ਰਿਹਾ ਆ, ਕਿਉਂਕਿ ਜਿੰਨੇ ਕੋਈ ਅਸੀਂ ਹੈਗੇ ਆ ਰਲ ਕੇ ਸਾਰੇ ਕਰ ਰਹੇ ਹਾਂ। ਹੁਣ ਸਾਨੂੰ ਅਮਰੀਕਨ ਕਮਿਊਨਿਟੀ ਵੀ ਸਾਥ ਦਿੰਦੀ ਪਈ ਆ, ਕਿਉਂਕਿ ਜਦੋਂ ਹਾਲ ਖੋਲਿਆ ਸੀ ਤੇ ਉਹ ਕਹਿੰਦੇ ਸੀ ਵੀ ਸਾਨੂੰ ਇੰਸ਼ੋਰੈਂਸ ਵਗੈਰਾ ਸਭ ਕੁਝ ਚਾਹੀਦਾ ਆ ਹਾਲ ਵਾਸਤੇ, ਪਰ ਹੁਣ ਉਹ ਸਭ ਕੁਝ ਫ੍ਰੀ ਆ, ਕੋਈ ਸਾਡੇ ਕੋਲ ਚਾਰਜ ਨਹੀਂ ਕਰ ਰਿਹਾ, ਕੋਈ ਕੁਛ ਨਹੀਂ ਜੀ ਜੀ। ਤੇ ਹੁਣ ਉੱਥੇ ਸ਼ਾਵਰ ਵੀ ਅਵੇਲੇਬਲ ਹੋ ਗਿਆ ਹੈ ਮਤਲਬ ਆਪਣੀ ਕਾਉਂਟੀ ਵੱਲੋਂ ਜੀ, ਬਹੁਤ ਵਧੀਆ। ਜੇ ਕਿਸੇ ਨੇ ਉੱਥੇ ਮੂਵ ਹੋਣਾ ਹੋਵੇ ਤੇ ਆ ਸਕਦਾ ਐਨੀ ਟਾਈਮ। ਉੱਥੇ 24 ਆਵਰ ਰੱਖੇ ਆ ਵੀ ਜਿਹੜੇ ਸਰਵ ਕਰਦੇ ਆ ਨਾਲ ਜੀ। ਸੋ ਬਿਲਕੁਲ ਕਾਰਨਿੰਗ ਦੇ ਇੱਕ ਤਰ੍ਹਾਂ ਨਾਲ ਇਹ ਟਰੱਕ ਸਟਾਪ ਬਹੁਤ ਵੱਡੇ ਹੈਗੇ ਆ। ਉੱਥੇ ਕੈਨੇਡਾ ਵੱਲੋਂ ਵੀ ਆਉਂਦੇ ਆ, ਇੱਧਰੋਂ ਵੀ ਜਾਂਦੇ ਟਰੱਕਰਸ ਵੀਰ ਉਸ ਏਰੀਆ। ਜੇ ਉਹ ਵੀ ਕੁਛ ਘੰਟੇ ਜੇ ELD ਕਰਕੇ ਕਿਤੇ ਉਹਨਾਂ ਨੂੰ ਸਟਾਪ ਕਰਨਾ ਪੈਂਦਾ ਆ ਤੇ ਸੇਵਾ ਕਰਨੀ ਚਾਹੁੰਦੇ, ਜ਼ਰੂਰ ਇਸ ਵੀਰ ਨੂੰ ਨਾਲ ਰਲ ਕੇ 1-2 ਘੰਟੇ ਤੁਸੀਂ ਸੇਵਾ ਕਰ ਸਕਦੇ ਹੈਗੇ। ਬਹੁਤ ਪੁੰਨ ਦਾ ਕੰਮ ਹੋਊਗਾ। ਤੇ ਆਪਣਾ ਤੁਸੀਂ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਜਿਹੜੇ ਸਰੋਤੇ ਆ ਉਹ ਫਿਰ ਉਹਨਾਂ ਨੂੰ ਪਤਾ ਲੱਗ ਜਾਏ। ਠੀਕ ਹੈ ਜੀ ਵੀਰ ਜੀ, ਮੇਰਾ ਨੰਬਰ ਹੈਗਾ ਜੀ 5305679114 ਜੀ। ਥੈਂਕ ਯੂ ਜੀ। ਮਨੀਲੋ ਦੇ ਐਕਸ ਮੇਅਰ ਰਹੇ ਆ ਪਿਛਲੇ ਸਾਲ ਦੇ ਜੀ, ਉਹਨਾਂ ਦਾ ਨੰਬਰ ਹੈਗਾ ਜੀ 510 ਜੀ 760 ਜੀ 5322। ਇਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਆਪਣੇ ਏਰੀਆ ਦੇ ਵਿੱਚ। ਠੀਕ ਆ ਜੀ, ਥੈਂਕ ਯੂ ਕੁਲਦੀਪ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਸਰੋਤਿਓ, ਸੋ ਵਧੀਆ ਕੰਮ ਆਪਣੇ ਦੇਖੋ ਵੀ ਕਾਰਨਿੰਗ 'ਚ ਮੇਰੇ ਖਿਆਲ ਨਾਲ 5-6 ਫੈਮਲੀਆਂ ਹੀ ਉਸ ਏਰੀਏ 'ਚ ਆਪਣੀਆਂ ਪੰਜਾਬੀ ਹੈਗੀਆਂ, ਬਹੁਤ ਘੱਟ ਨੇ ਜਿਹੜੇ ਕੋਈ ਥੋੜੇ ਛੋਟੇ ਮੋਟੇ ਬਿਜ਼ਨਸਾਂ ਵਾਲੇ ਹੈਗੇ, ਸਟੋਰਾਂ ਵਾਲੇ, ਤੇ ਉੱਦਾਂ ਵੈਸੇ ਕੋਈ ਨਹੀਂ ਰਹਿੰਦੇ। ਪਰ ਉਸ ਏਰੀਏ ਤੋਂ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਟਰੱਕਰ ਵੀਰ ਜਿਹੜੇ ਲੰਘਦੇ ਹੈਗੇ ਆ, ਜਿਹੜੇ ਕੈਨੇਡਾ ਤੋਂ ਇੱਧਰ ਨੂੰ ਆਉਂਦੇ ਹੈਗੇ ਆ, ਕੈਲੀਫੋਰਨੀਆ ਜਿਹੜੇ 5 ਤੇ ਚੱਲਦੇ ਹੈਗੇ ਆ। ਸੋ ਜ਼ਰੂਰ ਉੱਥੇ ਜਾ ਕੇ ਅਗਲਿਆਂ ਦੀ ਹੌਸਲਾ ਅਫਜ਼ਾਈ ਵੀ ਹੋ ਜਾਂਦੀ ਆ, ਨਾਲੇ ਕੁਛ ਦਸਤਾਰਧਾਰੀ ਵੀ ਵੀਰ ਹੋਊਗੇ ਤਾਂ ਲੋਕਾਂ ਨੂੰ ਵੀ ਪਤਾ ਲੱਗੂਗਾ ਵੀ ਹਾਂ ਇਹ ਬੰਦੇ ਸਾਡੇ ਨਾਲ ਦੇ ਹੀ ਆ, ਸਾਡੇ ਭੈਣ ਭਰਾ ਆ, ਕੋਈ ਉੱਤੋਂ ਨਹੀਂ ਉਤਰ ਕੇ ਆਏ ਹੈਗੇ। ਸੋ ਦੁੱਖ ਵੇਲੇ ਸਾਡੇ ਨਾਲ ਆ ਤੇ ਆਪਾਂ ਵੀ ਉਹਨਾਂ ਦਾ ਜਿਹੜਾ ਸਾਥ ਦੇਵਾਂਗੇ ਜੀ। ਬਿਲਕੁਲ। ਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਵੱਲ ਜਿਹੜਾ ਵੱਧਦੇ ਜਾਈਏ, ਜਿਹੜੀ ਇਸ ਟਾਈਮ ਜਿਹੜੀ ਨਵੀਂ ਕਾਂਗਰਸ ਵੂਮਨ ਚੁਣੀ ਗਈ ਆ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼, ਉਹ ਅਕਸਰ ਜਿਹੜੀ ਆ ਉਹ ਵਿਵਾਦਾਂ ਦੇ ਵਿੱਚ ਜਾਂ ਕਹਿ ਲਓ ਨਿਊਜ਼ ਦੇ ਵਿੱਚ ਰਹਿੰਦੀ ਹੈ। ਇੱਕ ਤਾਂ ਸਭ ਤੋਂ ਯੰਗੈਸਟ ਕਾਂਗਰਸ ਵੂਮਨ ਉਹ ਬਣੀ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਰੌਲਾ ਪਿਆ ਸੀਗਾ ਵੀ ਇਸ ਨੇ ਵਾਸ਼ਿੰਗਟਨ DC 'ਚ ਮੂਵ ਹੋਣਾ ਆ, ਤਾਂ ਇਹ ਕਹਿੰਦੀ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਆ ਤੇ ਮੈਂ ਇੱਕ ਹਿਸਾਬ ਦੇ ਨਾਲ ਗਰੀਬੜੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਇੱਕ ਇੱਕ ਪ੍ਰੈਸ ਵਾਲੀ ਨੇ ਉਸ ਦੀ ਫੋਟੋ ਜਿਹੜੀ ਉਹ ਤਸਵੀਰ ਪਾਤੀ, ਉਹ ਜਿਹੜੇ ਉਸਨੇ ਕੋਟ ਵਗੈਰਾ ਜਿਹੜਾ ਪਾਇਆ ਹੋਇਆ ਸੀ, ਤੇ ਕਹਿੰਦੇ ਵੀ ਲੱਗਦਾ ਤਾਂ ਨਹੀਂ ਆ ਵੀ ਇਹਨੂੰ ਕਿਸੇ ਚੀਜ਼ ਦੀ ਜਿਹੜੀ ਕਮੀ ਜਿਹੜੀ ਉਹ ਹੈਗੀ। ਉਸ ਦੇ ਜਵਾਬ ਦੇ ਵਿੱਚ ਉਸਨੇ ਕਿਹਾ ਵੀ ਜੇ ਮੈਂ ਕੁਛ ਅਜਿਹੀ ਚੀਜ਼ ਪਾ ਕੇ ਜਾਂਦਾ ਤੁਸੀਂ ਤਾਂ ਵੀ ਮੇਰੇ ਉੱਤੇ ਜਿਹੜਾ ਉਹ ਹੱਸਣਾ ਸੀਗਾ, ਤੇ ਹੁਣ ਜੇ ਮੈਂ ਕੋਟ ਪਾ ਕੇ ਜਾ ਰਹੀ ਹਾਂ ਤੇ ਤਾਂ ਵੀ ਮੇਰੇ ਤੁਸੀਂ ਖਿਲਾਫ ਜਿਹੜਾ ਉਹ ਇੱਦਾਂ ਗੱਲਬਾਤ ਕਰ ਰਹੇ ਹੋ। ਸੋ ਰਾਈਟ ਨਾਓ ਕਾਫੀ ਵਿਵਾਦ ਦੇ ਵਿੱਚ ਹੈਗੀ ਹੈ, ਤੇ ਬਹੁਤ ਸਾਰੇ ਲੋਕ ਹੁਣ ਕਹਿੰਦੇ ਆ ਵੀ ਹੁਣ ਪਤਾ ਲੱਗੂਗਾ ਵੀ ਇਹ ਕਾਂਗਰਸ ਵੂਮਨ ਬਣਨ ਤੋਂ ਬਾਅਦ ਦੇ ਵਿੱਚ ਇਹਦੀ ਜਾਇਦਾਦ ਦੇ ਵਿੱਚ ਜੇ ਕੋਈ ਵਾਧਾ ਹੁੰਦਾ ਆ, ਨਹੀਂ ਹੁੰਦਾ ਆ, ਜੇ ਹੁੰਦਾ ਆ ਤੇ ਕਿੰਨਾ ਹੁੰਦਾ ਆ। ਵੈਸੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਕਾਂਗਰਸ ਵੂਮਨ ਆ, ਉਹ ਖਾਸ ਕਰਕੇ ਜਦੋਂ ਇੱਦਾਂ ਅਹੁਦਿਆਂ ਦੇ ਉੱਤੇ ਪਹੁੰਚਦੇ ਆ, ਥੋੜ੍ਹੇ ਉਹਨਾਂ ਦਾ ਹੱਥ ਜਿਹੜਾ ਸੁਖਾਲਾ ਹੋ ਜਾਂਦਾ ਆ ਜੀ। ਸੋ ਜਿਹੜੀ ਇੱਕ ਹੋਰ ਰਾਜਕਰਮਵੀਰ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ, US ਨੇ ਜਿਹੜਾ ਆਪਣਾ ਸੈਨ ਇਸਟਰੋ ਬਾਰਡਰ ਆ ਉਹ ਸ਼ਟ ਡਾਊਨ ਕਰ ਦਿੱਤਾ ਆ, ਕਿਉਂਕਿ ਜਿਹੜੇ ਕੈਰਾਵੇਨ ਕਾਫਲੇ ਉਹ ਆ ਰਹੇ ਹੈਗੇ ਆ, ਬਹੁਤ ਲਾਗੇ ਪਹੁੰਚ ਗਏ ਆ ਬਾਰਡਰ ਤੇ ਅੱਜ US ਨੇ ਟੈਂਪਰੇਰਲੀ ਜਿਹੜਾ ਉਹ ਬਾਰਡਰ ਆ ਮੈਕਸੀਕੋ ਦਾ, ਤੇ ਬਹੁਤ ਹੀ ਬਿਜ਼ੀਐਸਟ ਬਾਰਡਰ ਆ, ਕਹਿੰਦੇ 1,10,000 ਬੰਦਾ ਡੇਲੀ ਉੱਥੋਂ ਲੰਘਦਾ ਹੈਗਾ ਆ।
ਉਸ ਬਾਰਡਰ ਤੋਂ ਜਿਹੜਾ ਇਸ ਬਾਰਡਰ ਨੂੰ ਟੈਂਪਰੇਰੀਲੀ ਸ਼ਟ ਡਾਊਨ ਕਰ ਦਿੱਤਾ ਹੈ ਵੀ ਅਸੀਂ ਇੱਥੋਂ ਲੀਗਲ ਇਲੀਗਲ ਕੋਈ ਵੀ ਨਹੀਂ ਹਜੇ ਲੰਘਣ ਦੇਣਾ ਹੈਗਾ ਅਤੇ ਇਹਨੂੰ ਜਿਹੜਾ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ ਉਹਦੇ ਲਈ ਪੂਰੀ ਜਿਹੜੀ ਸਿਕਿਉਰਿਟੀ ਆ ਉਹ ਅਪਡੇਟ ਕਰ ਦਿੱਤੀ ਗਈ ਆ। ਇਹਦੇ ਸੰਬੰਧ ਦੇ ਵਿੱਚ ਮੈਕਸੀਕੋ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਆ। ਤਿਵਾਨਾ ਉੱਥੇ ਦਾ ਇੱਕ ਬਹੁਤ ਵੱਡਾ ਟਾਊਨ ਆ, ਉੱਥੇ ਜਿਹੜੇ ਪ੍ਰੋਟੈਸਟ ਹੋ ਰਹੇ ਆ ਅਤੇ ਜਿਹੜੇ ਮੇਅਰ ਹੈਗੇ ਆ ਓਆਨ ਮੈਨੂਅਲ ਗੈਸਟਲਮ ਉੱਥੇ ਦੇ, ਉਹਨਾਂ ਨੇ ਇਹ ਕਿਹਾ ਆ ਵੀ 10,000 ਦੇ ਕਰੀਬ ਲੋਕ ਜਿਹੜੇ ਆ ਬਾਰਡਰ ਕ੍ਰੋਸ ਕਰਨ ਦੇ ਲਈ ਪਹੁੰਚ ਸਕਦੇ ਹੈਗੇ ਆ। ਸੋ ਇਹ ਲੇਟੈਸਟ ਨਿਊਜ਼ ਆ ਰਹੀ ਆ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸੈਨ ਇਸਡਰੋ ਬਾਰਡਰ ਜਿਹੜਾ ਆ ਉਹ ਟੈਂਪਰੇਰੀਲੀ US ਵੱਲੋਂ ਸ਼ਟ ਡਾਊਨ ਕਰ ਦਿੱਤਾ ਗਿਆ ਆ। ਤੁਸੀਂ ਦੇਖੋ ਵੀ ਕਿੰਨੀ ਬਿਜ਼ੀ ਉਹ ਬਾਰਡਰ ਸੀਗਾ, ਜਿੱਥੋਂ 1,10,000 ਬੰਦਾ ਰੋਜ਼ ਲੰਘਦਾ ਸੀ ਅਤੇ 40,000 ਕਾਰ ਜਿਹੜੀ ਆ ਡੇਲੀ ਉੱਥੋਂ ਲੰਘਦੀ ਸੀ, ਇੱਧਰੋਂ ਉੱਧਰ ਨੂੰ ਅਤੇ ਉੱਧਰੋਂ ਇੱਧਰ ਨੂੰ। ਅਤੇ 100 ਦੇ ਕਰੀਬ ਕਹਿੰਦੇ ਅਸਾਈਲਮ ਸੀਕਰਸ ਜਿਹੜਾ ਉਹ ਸਿਰਫ ਹੈਂਡਲ ਕਰ ਸਕਦਾ ਹੈਗਾ US। ਸੋ 100 ਦੇ ਕਰੀਬ ਲੋਕਾਂ ਨੂੰ ਹਰ ਰੋਜ਼ ਜਿਹੜੀਆਂ ਉਹ ਐਪਲੀਕੇਸ਼ਨਾਂ ਲੈਂਦੇ ਹੈਗੇ ਆ US ਕਸਟਮ ਐਂਡ ਜਿਹੜੇ ਬਾਰਡਰ ਵਾਲੇ ਹੈਗੇ ਆ ਜੀ। ਅਤੇ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਟਵੀਟ ਕੀਤਾ ਹੈਗਾ ਆ। ਉਹ ਕਹਿੰਦੇ ਆ ਵੀ ਜਿਹੜਾ ਟਿਵਾਨਾ ਦਾ ਮੇਅਰ ਹੈਗਾ ਆ ਮੈਕਸੀਕੋ 'ਚ, ਉਹ ਕਹਿੰਦਾ ਵੀ ਅਸੀਂ ਜੇ ਇੰਨੇ ਬੈਕਲੌਗ ਲਈ ਪ੍ਰਪੇਅਰ ਨਹੀਂ, ਕਿਉਂਕਿ ਜੇ 100 ਐਪਲੀਕੇਸ਼ਨ ਲੈਣੀ ਆ ਅਤੇ ਸਾਡੇ ਤਾਂ ਮਹੀਨਿਆਂ ਬੱਧੀ ਹਜ਼ਾਰਾਂ ਲੋਕ ਜਿਹੜੇ ਆ ਉਹਨਾਂ ਦੇ ਟਾਊਨ ਦੇ ਵਿੱਚ ਰਹਿਣਗੇ। ਸੋ ਇਹਦੇ ਬਾਰੇ ਜੇ ਵੀ ਕੋਈ ਹੋਰ ਅਪਡੇਟ ਆਈ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਲੇਟੈਸਟ ਨਿਊਜ਼ ਆਈ ਸੀ BBC ਤੋਂ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਜਿਹੜਾ ਆ ਉਹ ਸਮਾਪਤ ਆ। ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਇਹੀ ਦੱਸਣਾ ਚਾਹੁੰਦੇ ਹਾਂ ਵੀ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਨੇ ਉਸ ਦੇ ਵਿੱਚ ਵਲੰਟੀਅਰਸ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ। ਜਿਹੜੇ ਵੀ ਆਪਣੀ ਕਮਿਊਨਿਟੀ ਵਾਲੇ ਸੁਣ ਰਹੇ ਆ, ਜਿਹੜੇ ਕੋਈ ਮਦਦ ਕਰਨਾ ਚਾਹੁੰਦੇ ਆ, ਸੇਵਾ ਕਰਨਾ ਚਾਹੁੰਦੇ ਆ, ਉਹ ਜ਼ਰੂਰ ਵੱਧ ਚੜ੍ਹ ਕੇ ਜਿਹੜਾ ਆ ਉਹ ਤੁਸੀਂ ਹਿੱਸਾ ਪਾਓ। ਇਹ ਜਿਹੜੀਆਂ ਸੇਵਾਵਾਂ ਕੀਤੀਆਂ ਤੁਹਾਡੀਆਂ ਬੜੇ ਲੰਮੇ ਸਮੇਂ ਦੇ ਲਈ, ਆਉਣ ਵਾਲੀਆਂ ਜਨਰੇਸ਼ਨਸ ਦੇ ਲਈ, ਸਾਰਿਆਂ ਦੇ ਲਈ ਬੜੀ ਇੱਕ ਚੰਗੀ ਚੀਜ਼ ਜਿਹੜੀ ਸਾਬਤ ਇਸ ਲਈ ਹੋਣੀ ਆ ਵੀ ਆਪਣੀ ਆਈਡੈਂਟੀਟੀ ਦੇ ਬਾਰੇ ਜਿਹੜਾ ਆਪਣੇ ਸਾਰਿਆਂ ਨੂੰ ਬਾਕੀ ਦੁਨੀਆ ਨੂੰ ਪਤਾ ਲੱਗਣਾ ਆ। ਅਤੇ ਇਹ ਜਿਹੜੀ ਸੇਵਾ ਭਾਵਨਾ ਆਪਣੇ ਖੂਨ ਦੇ ਵਿੱਚ ਹੈਗੀ ਆ ਉਹ ਦੇ ਬਾਰੇ ਜਿਹੜਾ ਸਾਰਿਆਂ ਨੂੰ ਜਿਹੜਾ ਉਹ ਪਤਾ ਲੱਗਣਾ ਆ। ਅਤੇ ਜ਼ਰੂਰ ਵੱਧ ਚੜ੍ਹ ਕੇ ਜਿਹੜਾ ਆ ਆਪਣਾ ਤੁਸੀਂ ਸੇਵਾ ਜਿਹੜੀ ਕਰੋ, ਜਿੰਨੀ ਵੀ ਤੁਸੀਂ ਵੱਧ ਤੋਂ ਵੱਧ, ਚਾਹੇ ਥੋੜ੍ਹੀ ਕਰ ਸਕਦੇ ਹੋ, ਜ਼ਿਆਦਾ ਕਰ ਸਕਦੇ ਹੋ, ਜਿੰਨੀ ਵੀ ਕਰ ਸਕਦੇ ਹੋ, ਇਸ ਦੇ ਵਿੱਚ ਜਿਹੜੀ ਜ਼ਰੂਰ ਮਦਦ ਕਰੋ। ਸਾਰੇ ਹੀ ਆਪਣੇ ਜਿਹੜੇ ਇਹਨਾਂ ਭੈਣਾਂ ਭਰਾਵਾਂ ਨੂੰ ਜਿਹੜੀ ਇਸ ਟਾਈਮ ਜ਼ਰੂਰਤ ਹੈ। ਸੋ ਬਿਲਕੁਲ ਸਾਰਿਆਂ ਨੂੰ ਪਤਾ ਹੀ ਆ ਆਪਣੀ ਕੌਮ ਬੜੀ ਬਹਾਦਰ ਆ। ਦੇਖੋ ਵੀ ਕਾਰਨਿੰਗ ਅਤੇ ਉਹਦੇ ਲਾਗੇ ਜਿਹੜਾ ਉਹ ਟਾਊਨ ਸੀ, ਸਿਰਫ ਜੀ 5-7 ਹੀ ਫੈਮਲੀਆਂ ਰਹਿੰਦੀਆਂ ਉੱਥੇ। ਦੇਖੋ 7,000 ਤਾਂ ਕੁੱਲ ਆਬਾਦੀ ਉਸ ਸ਼ਹਿਰ ਦੀ। ਹਾਂਜੀ, ਅਤੇ ਉਹਨਾਂ ਨੇ ਪੂਰਾ ਆਪਣਾ ਇੱਕ ਸ਼ੈਲਟਰ ਬਣਾ ਕੇ ਖੋਲ੍ਹਤਾ ਅਤੇ ਗੋਰੇ ਵੀ ਹੁਣ ਉਹਨਾਂ ਦਾ ਸਾਥ ਦੇ ਰਹੇ ਆ, ਜਿਹੜੇ ਹੋਰ ਉਸ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ। ਸੋ ਬਿਲਕੁਲ ਜਿੱਥੇ ਜਿੱਥੇ ਵੀ ਆਪਾਂ ਹੈਗੇ ਆ, ਵੱਧ ਤੋਂ ਵੱਧ ਜਿਹੜਾ ਆ ਇਸ ਜਿਹੜੀ ਮਾਰ, ਕੁਦਰਤੀ ਮਾਰ ਦੇ ਥੱਲੇ ਲੋਕ ਆਏ ਆ, ਉਹਨਾਂ ਦਾ ਆਪਾਂ ਸਾਥ ਦਈਏ। ਜੀ। ਅਤੇ ਹੁਣ ਜਿਹੜਾ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470